ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸੁਣ ਰਹੇ ਆ, ਫੇਸਬੁੱਕ 'ਤੇ ਲਾਈਵ ਦੇਖ ਰਹੇ ਆ, ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂਰ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਆ ਰਹੀ ਆ ਕੈਲੀਫੋਰਨੀਆ ਦੇ ਸੈਨੇਟਰ ਜਿਹੜੇ ਕਮਲਾ ਹੈਰਿਸ ਆ, ਪਹਿਲੀ ਵਾਰੀ ਉਹ ਸੈਨੇਟ ਦੇ ਵਿੱਚ ਗਏ ਆ। ਇਹ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੇ ਵਿੱਚ ਅਟੋਰਨੀ ਜਨਰਲ ਵੀ ਰਹੇ ਹੈਗੇ ਆ, ਜਿਨ੍ਹਾਂ ਨੇ ਆਪਣੀ ਜਿਹੜੀ ਸ਼ੁਰੂਆਤ ਆ ਉਹ ਡਿਸਟ੍ਰਿਕਟ ਅਟੋਰਨੀ ਤੋਂ ਜਿਹੜਾ ਸੈਨ ਫਰਾਂਸਿਸਕੋ ਆ ਉੱਥੋਂ ਸ਼ੁਰੂ ਕੀਤੀ ਸੀ। ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਕਮੇਟੀ ਬਣਾਉਣ ਜਾ ਰਹੇ ਆ ਵੀ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੀ ਲੜ ਸਕਦੇ ਆ। ਜੀ ਬਿਲਕੁਲ। ਸੋ ਡੈਮੋਕ੍ਰੇਟ ਪਾਰਟੀ ਦੀ ਇਸ ਮੈਦਾਨ ਦੇ ਵਿੱਚ ਨਵੇਂ ਤੋਂ ਨਵੇਂ ਚਿਹਰੇ ਜਿਹੜੇ ਆ ਉਹ ਆ ਰਹੇ ਨੇ, ਸ਼ਾਮਿਲ ਹੋ ਰਹੇ ਨੇ ਵੀ ਇਸ ਦੌੜ ਦੇ ਵਿੱਚ ਵੀ ਕੌਣ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਚੁਣੌਤੀ ਜਿਹੜਾ ਉਹ ਦੇ ਸਕਦਾ ਆ। ਅਤੇ ਉਸ ਦੇ ਵਿੱਚ ਅਗਲਾ ਨਾਮ ਜਿਹੜਾ ਕਮਲਾ ਹੈਰਿਸ ਦਾ ਜਿਹੜਾ ਜੁੜ ਚੁੱਕਾ। ਕਿਸੇ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੇ ਜਿਹੜੇ ਆ ਉਹ ਰਹੇ ਮੇਨ ਵਕੀਲ, ਜਿਹੜੇ ਰਹੇ ਬਾਅਦ ਦੇ ਵਿੱਚ ਸੂਬੇ ਦੇ ਮੇਨ ਵਕੀਲ ਬਣਨ ਤੋਂ ਬਾਅਦ ਸੈਨੇਟਰ ਤੱਕ ਦਾ ਜਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ। ਅਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਉਹ ਕਾਫੀ ਜਿਹੜੀਆਂ ਵੱਖ-ਵੱਖ ਕਮੇਟੀਆਂ ਦੇ ਉੱਤੇ ਹੁੰਦੇ ਵੀ ਆ। ਉਹਨਾਂ ਦੇ ਜਦੋਂ ਖਾਸ ਕਰਕੇ ਆਪਾਂ ਦੇਖਿਆ ਸੀ ਬੈਟ ਕੈਵਨਾ ਦੇ ਦੌਰਾਨ ਉਹਨਾਂ ਨੇ ਕਾਫੀ ਜਿਹੜੇ ਸਵਾਲ ਵੀ ਉਦੋਂ ਪੁੱਛੇ ਸੀ, ਚਰਚਾ ਵੀ ਇਹਨਾਂ ਨੇ ਬਟੋਰੀਆਂ ਸੀਗੀਆਂ। ਅਤੇ ਹੁਣ ਜਿਹੜਾ ਉਹਨਾਂ ਨੇ ਆਪਣਾ ਕਹਿੰਦੇ ਆ ਵੀ ਜਿਹੜਾ ਕਹਿ ਲਓ ਵੀ ਟੋਪੀ ਜਿਹੜੀ ਸਿੱਟ ਦਿੱਤੀ ਇਸ ਮੈਦਾਨ ਦੇ ਵਿੱਚ, ਹੈਟ ਇਨ ਦਾ ਗਰਾਊਂਡ, ਵੀ ਦੇਖਦੇ ਹਾਂ ਕੌਣ ਇਹਨਾਂ ਦੇ ਵਿੱਚੋਂ ਜਿਹੜਾ ਅੱਗੇ ਜਾਊਗਾ। ਆਲਰੇਡੀ 3 ਜਿਹੜੀਆਂ ਮਹਿਲਾ ਜਿਹੜੀਆਂ ਆ ਉਹ ਇਸ ਨੋਮੀਨੇਸ਼ਨ ਨੂੰ ਹਾਸਿਲ ਕਰਨ ਦੇ ਲਈ ਇਸ ਮੈਦਾਨ ਦੇ ਵਿੱਚ ਖੁੱਦ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਐਲਿਜ਼ਾਬੈਥ ਵਾਰਨ, ਫਿਰ ਕ੍ਰਿਸਟਨ ਗਿਲੀਬ੍ਰੈਂਡ ਅਤੇ ਹੁਣ ਕਮਲਾ ਹੈਰਿਸ। ਇਸ ਦੇ ਨਾਲ ਕੋਰੀ ਬੁਕਰ ਅਤੇ ਨਾਲ ਇੱਕ ਹੋਰ ਜਿਹੜੇ ਸੈਨ ਐਂਟੋਨੀਓ ਦੇ ਜਿਹੜੇ ਮੇਅਰ ਰਹਿ ਚੁੱਕੇ, ਮਾਫੀ ਚਾਹੁੰਦਾ ਉਹਨਾਂ ਦਾ ਨਾਮ ਭੁੱਲ ਗਿਆ, ਵੀ ਉਹ ਇਸ ਇਲੈਕਸ਼ਨ ਦੇ ਵਿੱਚ ਇਸ ਆਪਣੇ ਕੈਂਪੇਨ ਨੂੰ ਜਿਹੜਾ ਕ੍ਰਿਸਟਨ ਗਿਲਬ੍ਰੈਂਡ ਅਤੇ ਇੱਕ ਕੈਸਟਰੋ ਵੀ ਜਿਹੜੇ ਕੈਸਟਰੋ, ਹਾਂਜੀ ਕੈਸਟਰੋ ਜਿਹੜੇ ਸੈਨ ਐਂਟੋਨੀਓ ਦੇ ਜਿਹੜੇ ਸੀਗੇ ਮੇਅਰ ਰਹੇ, ਵੀ ਉਹ ਇਸ ਮੈਦਾਨ ਦੇ ਵਿੱਚ ਜਿਹੜੇ ਆ ਉਹ ਕੁੱਦੇ ਨੇ। ਸੋ ਅਜੇ ਹੋਰ ਕਈ ਨਾਮ ਜਿਹੜੇ ਆਉਣ ਦੇ ਕਿਆਸ ਰਹੀਆਂ ਹੈਗੀਆਂ ਨੇ, ਪਰ ਇਹ ਕੁਛ ਕੁ ਜਿਹੜੇ ਵੱਡੇ ਨਾਮ ਆ ਇਹ ਕਹਿ ਸਕਦੇ ਹਾਂ ਵੀ ਜਿਹੜੇ ਕੁਛ ਮੌਜੂਦਾ ਸੈਨੇਟਰਸ ਨੇ ਉਹਨਾਂ ਨੇ ਆਪਣਾ ਜਿਹੜਾ ਦਾ ਆ ਇਹ ਖੇਡਿਆ। ਸੋ ਦੇਖਦੇ ਹਾਂ ਕੀ ਹੁੰਦਾ। ਅਤੇ ਓਕਲੈਂਡ ਦੇ ਵਿੱਚ ਕਿ ਜਿੱਥੇ ਕਹਿੰਦੇ ਇਹਨਾਂ ਦਾ ਜਨਮ ਹੋਇਆ ਆ, ਉੱਥੇ ਜਾ ਕੇ ਆਉਂਦੇ ਐਤਵਾਰ ਨੂੰ ਜਿਹੜਾ ਆ ਆਪਣਾ ਓਫੀਸ਼ੀਅਲੀ ਜਿਹੜਾ ਆ ਉਹ ਅਨਾਊਂਸ ਕਰ ਸਕਦੇ ਆ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣਦਾ ਹੈ ਜੀ। ਸੋ ਬਿਲਕੁਲ ਰਾਈਟ ਨਾਓ ਜੇ ਡੈਮੋਕ੍ਰੇਟਿਕ ਪਾਰਟੀ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕੌਣ ਰਨ ਕਰ ਰਿਹਾ, ਕਮਲਾ ਹੈਰਿਸ ਸੈਨੇਟਰ ਕੈਲੀਫੋਰਨੀਆ ਤੋਂ ਹੈਗੇ ਆ, ਕ੍ਰਿਸਟਨ ਗਿਲੀਬ੍ਰੈਂਡ ਜਿਹੜੇ ਨਿਊਯਾਰਕ ਤੋਂ ਹੈਗੇ ਸੈਨੇਟਰ, ਯੂਲੀਅਨ ਕੈਸਟਰੋ ਜਿਹੜੇ ਆ ਇਹ ਮੇਅਰ ਰਹਿ ਚੁੱਕੇ ਆ ਸੈਨ ਐਂਟੋਨੀਓ ਟੈਕਸਸ ਦੇ, ਅਤੇ ਸੈਕਟਰੀ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਜਿਹੜੇ ਸੈਕਟਰੀ ਰਹੇ ਆ ਇਹ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ। ਤੁਲਸੀ ਗੈਬਰਟ ਉਹਨਾਂ ਨੇ ਵੀ ਜਿਹੜਾ ਅਨਾਊਂਸ ਕੀਤਾ ਹੈਗਾ ਵੀ ਉਹ ਵੀ ਆਪਣੀ ਜਿਹੜੀ ਆ ਇੱਕ ਕਮੇਟੀ ਬਣਾ ਰਹੇ ਹੈਗੇ ਆ। ਅਤੇ ਜੌਨ ਡਿਲੈਨੀ ਡੈਮੋਕ੍ਰੇਟਿਕ, ਇਹ ਵੀ ਕਾਫੀ ਜਿਹੜੇ ਨਾਂ ਆ ਉਹ ਆ ਰਹੇ ਹੈਗੇ ਆ। ਸੋ ਹਜੇ ਫਾਈਨਲ ਜਿਹੜਾ ਆ ਉਹ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਪਤਾ ਲੱਗੇਗਾ। ਜੀ ਬਿਲਕੁਲ, ਅਜੇ ਕਾਫੀ ਸਮਾਂ ਲੱਗ ਜਾਣਾ ਹਰਜੋਤ ਸਿੰਘ ਜੀ। ਪ੍ਰਾਇਮਰੀਜ਼ ਜਿਹੜੀਆਂ ਆ ਉਹ ਜਦੋਂ ਹੋਣੀਆਂ ਆ, ਕੌਣ ਕਦੋਂ ਤੱਕ ਰਹਿੰਦਾ, ਕਈਆਂ ਨੇ ਨਾਂ ਵਾਪਸ ਲੈਣੇ, ਕਈਆਂ ਨੇ ਇੱਕ ਦੂਜੇ ਨੂੰ ਸਮਰਥਨ ਦੇਣਾ, ਬਹੁਤ ਕੁਛ ਜਿਹੜਾ ਇਸ ਦੇ ਵਿੱਚ ਡੈਫੀਨੇਟਲੀ ਹੁੰਦਾ ਆ। ਪਰ ਜਿਹੜਾ ਵੱਡਾ ਮਸਲਾ ਉਹਨਾਂ ਨੂੰ ਇਹ ਆ ਵੀ ਨਾਮ ਚਾਹੇ ਜਿੰਨਾ ਮਰਜ਼ੀ ਕੋਈ ਵੱਡਾ ਹੋਵੇ, ਵੀ ਗੱਲ ਇਹ ਆ ਵੀ ਰਾਸ਼ਟਰਪਤੀ ਟਰੰਪ ਦੀਆਂ ਗੱਲਾਂ ਦਾ ਮੌਕੇ ਦੇ ਉੱਤੇ ਜਵਾਬ ਦੇਣ ਵਾਲਾ ਕੌਣ ਇਹਨਾਂ ਕੋਲ ਬੰਦਾ ਹੋਊਗਾ। ਪੋਲਿਸੀ ਦੇ ਉੱਤੇ ਗੱਲ ਕਰ ਸਕਦਾ, ਇਹ ਉਹ ਸਾਰਾ ਕੁਛ ਹੈਗਾ। ਪਰ ਕੀ ਗੱਲ ਇਨ ਦੀ ਐਂਡ ਡਿਬੇਟਸ ਦੇ ਵਿੱਚ ਲੋਕਾਂ ਨੇ ਇਹ ਦੇਖਣਾ ਵੀ ਡਿਬੇਟ 'ਚ ਕੌਣ ਜਿੱਤਿਆ, ਕੌਣ ਹਾਰਿਆ, ਕੌਣ
ਜਿਹੜਾ ਆ ਕਿਸ ਨੂੰ ਜਿਹੜਾ ਪਿੱਛੇ ਜਿਹੜਾ ਉਹ ਪਛਾੜ ਸਕਦਾ, ਖਾਸ ਕਰਕੇ ਗੱਲਾਂ ਦੇ ਵਿੱਚ। ਉਹ ਤਾਂ ਇੱਕ ਮਾੜੀ ਗੱਲ ਆ ਵੀ ਇਹ ਪੋਲੀਟਿਕਸ ਦੇ ਲਈ ਵੀ ਸਿਆਸਤ ਦੇ ਵਿੱਚ ਰਾਦਰ ਦੈਨ ਪਾਲਿਸੀ ਹਾਜ਼ਰ ਜਵਾਬੀ ਜਿਹੜੀ ਆ ਉਹ ਜ਼ਿਆਦਾ ਜਿਹੜੀ ਇਸ ਦੇ ਵਿੱਚ ਦੇਖੀ ਜਾਊਗੀ, ਕਿਉਂਕਿ ਅਜਿਹੇ ਮੌਕਿਆਂ ਦੇ ਉੱਤੇ ਪਰ ਇਹ ਵੀ ਆ ਟੈਸਟ ਵੀ ਹੁੰਦਾ ਆ ਵੀ ਚਾਹੇ ਕੋਈ ਬੰਦਾ ਅਗਲਾ ਝੂਠ ਬੋਲ ਰਿਹਾ, ਚਾਹੇ ਕੋਈ ਸੱਚ ਬੋਲ ਰਿਹਾ, ਵੀ ਤੁਸੀਂ ਕਿਤੇ ਮੈਲਟ ਡਾਊਨ ਤਾਂ ਨਹੀਂ ਹੋ ਜਾਂਦੇ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਸੁਣ ਕੇ ਵੀ ਤੁਸੀਂ ਉੱਥੇ ਦੇ ਉੱਥੇ ਪਿਘਲਦੇ ਜਿਹੜੇ ਬੰਦੇ ਆ ਉਹ ਨਜ਼ਰ ਆਉਂਦੇ ਹੁੰਦੇ ਆ। ਸੋ ਇਹ ਬੜੇ ਵੱਡੇ ਜਿਹੜੇ ਸਵਾਲ ਨੇ ਡੈਮੋਕ੍ਰੇਟ ਪਾਰਟੀ ਦੇ ਲਈ ਵੀ ਕਿਹੜੇ ਬੰਦੇ ਨੂੰ ਜਿਹੜਾ ਉਹ ਚੁਣ ਕੇ ਜਿਹੜਾ ਅੱਗੇ ਲੈ ਕੇ ਆਉਣਗੇ, ਖਾਸ ਕਰਕੇ ਉਦੋਂ ਜਦੋਂ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਸੋਸ਼ਲਿਸਟ ਜਿਹੜੇ ਲੋਕ ਨੇ ਉਹਨਾਂ ਦਾ ਦਬਦਬਾ ਅਤੇ ਜਿਹੜੇ ਨੌਜਵਾਨਾਂ ਦਾ ਥੋੜ੍ਹਾ ਉੱਥੇ ਦਬਦਬਾ ਜਿਹੜਾ ਜ਼ਿਆਦਾ ਉੱਥੇ ਵੱਧ ਰਿਹਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ, ਪਰ ਇੱਕ ਵੱਡਾ ਨਾਮ ਹੋਰ ਇਸ ਮੈਦਾਨ ਦੇ ਵਿੱਚ ਆ ਚੁੱਕਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੀ US ਦੀ ਗਵਰਨਮੈਂਟ ਆ ਉਹ ਸ਼ਟਡਾਊਨ ਚੱਲ ਰਹੀ ਹੈਗੀ ਆ। ਅੱਜ ਜਿਹੜਾ ਉਹਦਾ ਲਗਭਗ 30ਵਾਂ ਦਿਨ ਹੋ ਗਿਆ ਆ। ਅਤੇ ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਕਹਿੰਦੇ ਇੱਕ ਦਿਨ 'ਚ 40 ਦੇ ਕਰੀਬ ਜਿਹੜੇ ਟਵੀਟ ਕੀਤੇ ਹੈਗੇ ਆ। ਸੋ ਟਵੀਟਰ ਨੂੰ ਉਹਨਾਂ ਨੇ ਆਪਣਾ ਮੇਨ ਫੋਕਸ ਰੱਖਿਆ ਆ, ਜਿੰਨੇ ਉਹਨਾਂ ਦੇ ਜਿਹੜੇ ਸਪੋਰਟਰ ਹੈਗੇ ਆ ਉਹਨਾਂ ਤੱਕ ਪਹੁੰਚਾਉਣ ਦੇ ਲਈ। ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਕਾਫੀ ਇਸ਼ੂ ਆ ਉਹਨਾਂ ਦੇ ਬਾਰੇ ਡਿਸਕਸ ਕੀਤਾ। ਜਿਸ ਤਰ੍ਹਾਂ ਸੈਚਰਡੇ ਦੇ ਵਿੱਚ ਉਹਨਾਂ ਨੇ ਇੱਕ ਐਡਰੈਸ ਕੀਤਾ ਸੀ ਨੇਸ਼ਨ ਨੂੰ, ਜਿਸ 'ਚ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਡਾਕਾ ਦੇ ਅੰਡਰ ਆਉਂਦੇ ਹੈਗੇ ਆ 7 ਲੱਖ ਦੇ ਕਰੀਬ ਲੋਕ, ਅਤੇ ਇੱਕ ਹੋਰ ਟੈਂਪਰੇਰੀ ਸਟੇਟਸ ਜਿਨ੍ਹਾਂ ਨੂੰ ਮਿਲਿਆ ਪੋਰਟੋ ਰੀਕੋ ਤੋਂ, ਜਦੋਂ ਅਰਥਕੁਏਕ ਆਇਆ ਸੀ ਉਸ ਟਾਈਮ 'ਤੇ ਲੋਕ ਇੱਥੇ ਆ ਗਏ ਸੀ। ਸੋ ਉਹਨਾਂ ਨੂੰ ਵੀ ਪਰਮਾਨੈਂਟ ਕਰਨ ਦੀ ਮੈਂ ਗੱਲ ਕਹਿੰਦਾ ਆ ਵੀ ਪਰਮਾਨੈਂਟ ਕਰ ਦਿਓ ਅਤੇ ਸਿਟੀਜ਼ਨਸ਼ਿਪ ਵੀ ਉਹਨਾਂ ਨੂੰ ਮਿਲ ਸਕਦੀ ਆ। ਪਰ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ $5.6 ਬਿਲੀਅਨ ਦਾ ਜਿਹੜਾ ਆ ਉਹ ਕੰਧ ਬਣਾਉਣ ਦੇ ਲਈ ਪੈਸੇ ਦੇਣੇ ਪੈਣੇ ਹੈਗੇ ਆ। ਸੋ ਇਹ ਜਿਹੜਾ ਸਟੈਂਡ ਆ ਉਹਨਾਂ ਦਾ ਡਾਕਾ ਦੇ ਉੱਤੇ ਅਤੇ ਜਿਹੜਾ ਟਿਪਸ ਪ੍ਰੋਗਰਾਮ ਆ ਉਹਦੇ ਉੱਤੇ ਚੇਂਜ ਹੋਇਆ ਆ। ਪਰ ਜਦੋਂ ਹੀ ਉਹ ਬੋਲ ਕੇ ਹਟੇ ਉਸੇ ਟਾਈਮ ਦੇ ਉੱਤੇ ਜਿਹੜੇ ਨੈਂਸੀ ਪਲੋਸੀ ਆ ਉਹਨਾਂ ਨੇ ਕਿਹਾ ਵੀ ਇਹ ਕੋਈ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਸੋ ਉਹਦੇ ਬਾਰੇ ਵੀ ਉਹਨਾਂ ਨੇ ਇਹ ਕਿਹਾ ਵੀ ਜਦੋਂ ਮੈਂ ਬੋਲ ਕੇ ਹਟਿਆ ਪਹਿਲੇ ਜਿਹੜੇ ਆ ਨੈਂਸੀ ਪਲੋਸੀ ਨੇ ਉਸ ਨੂੰ ਨਾ ਕਰ ਦਿੱਤੀ, ਜਦੋਂ ਕਿ ਇਹ ਪ੍ਰਪੋਜ਼ਲ ਕਾਫੀ ਵਧੀਆ ਸੀ। ਸੋ ਇਸ ਵਾਰੀ ਜਦੋਂ ਉਹਨੇ ਐਡਰੈਸ ਕੀਤਾ ਉਹਦੇ ਵਿੱਚ ਉਹਨੇ ਵਾਲ ਦਾ ਸ਼ਬਦ ਵੀ ਨਹੀਂ ਵਰਤਿਆ। ਉਹਨਾਂ ਨੇ ਇਹ ਕਿਹਾ ਕੁਛ ਵੀ ਹੋਵੇ, ਚਾਹੇ ਉਹ ਸਟੀਲ ਦੇ ਬੈਰੀਅਰ ਹੋਣ ਜਾਂ ਕੁਛ ਵੀ ਹੋਵੇ, ਪਰ ਸਾਨੂੰ ਜਿਹੜਾ ਆ ਵਰਕਆਊਟ ਕਰਨਾ ਚਾਹੀਦਾ ਹੈਗਾ ਆ ਜੀ। ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈ। ਉੱਧਰ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਡੈਮੋਕ੍ਰੇਟਾਂ ਨੇ ਜਿਹੜਾ ਇਸ ਨੂੰ ਟੋਟਲੀ ਰੱਦ ਕਰ ਦਿੱਤਾ ਆ। ਕਹਿੰਦੇ ਵਾਲ ਇਜ਼ ਏ ਨਾਨ ਸਟਾਰਟਰ, ਜਿਹੜਾ ਉੱਧਰ ਨੈਂਸੀ ਪਲੋਸੀ ਨੇ ਜਿਹੜਾ ਇਹ ਆਖਿਆ ਆ। ਅਤੇ ਕਹਿੰਦੇ ਵੀ ਬਿੱਲ ਜਿਹੜਾ ਅਜਿਹਾ ਬਿੱਲ ਆ ਉਹਨਾਂ ਦੀ ਜਿਹੜੇ ਖਾਸ ਕਰਕੇ ਡੈਮੋਕ੍ਰੇਟ ਮੈਜੋਰਟੀ ਵਾਲੀ ਹਾਊਸ ਦੇ ਵਿੱਚੋਂ ਪਾਸ ਹੋਣਾ ਕਹਿੰਦੇ ਉਹ ਮੁਸ਼ਕਿਲ ਆ, ਜਿਸ ਦੇ ਵਿੱਚ ਵਾਲ ਦਾ ਅਤੇ ਬੈਰੀਅਰ ਦਾ ਵੀ ਜੇ ਕੋਈ ਜ਼ਿਕਰ ਹੈਗਾ ਆ। ਅਤੇ ਡਾਕਾ ਵਾਲਿਆਂ ਨੂੰ 3 ਸਾਲ ਦੀ ਰਿਆਇਤ ਜਿਹੜੀ ਉਹਨਾਂ ਨੇ ਵਧਾਉਣ ਦੀ ਜਿਹੜੀ ਆ ਉਹ ਇਸ ਦੇ ਵਿੱਚ ਪੇਸ਼ਕਸ਼ ਜਿਹੜੀ ਉਹ ਰੱਖੀ ਸੀਗੀ ਰਾਸ਼ਟਰਪਤੀ ਟਰੰਪ ਨੇ, ਪਰ ਉਹਨਾਂ ਨੇ ਜਿਹੜੀ ਉਹ ਮਨਜ਼ੂਰ ਜਿਹੜੀ ਉਹ ਨਹੀਂ ਕੀਤੀ। ਸੋ ਦੇਖਦੇ ਹਾਂ। ਸੋ ਦ ਆਰਟ ਆਫ ਡੀਲ ਵਾਲੇ ਜਿਹੜੇ ਹੈਗੇ ਆ 30 ਦਿਨ ਹੋ ਗਏ ਆ ਗਵਰਨਮੈਂਟ ਸ਼ਟਡਾਊਨ ਹੋਈ ਨੂੰ, ਪਰ ਅਜੇ ਤੱਕ ਉਹਨਾਂ ਦੇ ਕੋਲੋਂ ਕੋਈ ਡੀਲ ਜਿਹੜੀ ਆ ਉਹ ਬਣ ਨਹੀਂ ਰਹੀ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕਿੰਨਾ ਹੋਰ ਸਮਾਂ ਜਿਹੜਾ ਹੈ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਹੋਵੇਗੀ। 31ਵਾਂ ਦਿਨ ਅੱਜ ਗਵਰਨਮੈਂਟ ਸ਼ਟਡਾਊਨ ਦਾ ਜਿਹੜਾ ਆ ਉਹ ਚੱਲ ਰਿਹਾ ਆ। ਸੋ ਪੇ ਚੈੱਕ ਜਿਹੜੇ ਕਹਿੰਦੇ 21 ਜਨਵਰੀ ਨੂੰ ਸੀਗਾ, ਉਹ ਪਹਿਲਾ ਜਿਹੜਾ ਪੇ ਚੈੱਕ ਸੀਗਾ ਸਾਰਿਆਂ ਦਾ ਉਹ ਮਿਸ ਹੋਇਆ ਸੀਗਾ। ਸੋ ਜਿਹੜੀ ਅਗਲੀ ਵੀ ਮਾਫੀ ਚਾਹੁੰਦਾ 11 ਜਿਹੜੀ ਉਹ ਸੀਗੀ 11 ਜਨਵਰੀ ਨੂੰ, ਅਤੇ 11 ਫਰਵਰੀ ਵੀ ਹੁਣ ਉੱਦਾਂ ਹਰਜੋਤ ਸਿੰਘ ਜੀ ਜਿਸ ਹਿਸਾਬ ਦੇ ਨਾਲ ਲੱਗ ਰਿਹਾ ਬਹੁਤੀ ਦੂਰ ਨਹੀਂ ਲੱਗ ਰਹੀ, ਪਰ ਹੋਪ ਇਹੀ ਕਰਦੇ, ਉਮੀਦ ਇਹੀ ਕਰਦੇ ਹਾਂ ਵੀ ਕੋਈ ਡੀਲ ਕਿਸੇ ਤਰੀਕੇ ਦੀ ਬਣ ਸਕੇ। ਪਰ ਦੋਨੋਂ ਹੀ ਪਾਸਿਓਂ ਜਿਹੜੇ ਆ ਅਜੇ ਉਹ ਵਾਲ ਜਾਂ ਬੈਰੀਅਰ ਨੂੰ ਛੱਡ ਕੇ ਰਾਜੀ ਨਹੀਂ, ਅਤੇ ਉਹ ਵਾਲ ਅਤੇ ਬੈਰੀਅਰ ਨੂੰ ਰੱਖ ਕੇ ਰਾਜੀ ਨਹੀਂ ਆ। ਹੁਣ ਇਹ ਨਹੀਂ ਪਤਾ ਵੀ ਛੋਟਾ ਜਿਹਾ ਕੋਈ ਛੋਟੀ ਜਿਹੀ ਕੰਧ ਬਣਾ ਲਓ, ਕੋਈ ਥੱਲੇ ਬਣਾ ਲਓ, ਜਾਂ ਕੀ ਕਰਨਾ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਦੋਨੋਂ ਹੀ ਪਾਰਟੀਆਂ ਇਸ ਟਾਈਮ ਬਜਿੱਦ ਨੇ, ਕੋਈ ਵੀ ਜਿਹੜਾ ਆ ਹਾਮੀ ਭਰ ਕੇ ਰਾਜੀ ਨਹੀਂ ਆ। ਉੱਧਰ ਜਿਹੜੇ GOP ਦੇ ਸੈਨੇਟਰਸ ਅਤੇ ਜਿਹੜੇ ਹਾਊਸ ਦੇ ਮੈਂਬਰਸ ਆ ਉਹਨਾਂ 'ਤੇ ਪ੍ਰੈਸ਼ਰ ਤਾਂ ਪੈ ਰਿਹਾ ਆ, ਪਰ ਉਹ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਨਾਲ ਹੀ ਜਿਹੜਾ ਉਹ ਜਾ ਰਹੇ ਨੇ। ਸੋ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਉੱਤੇ ਜਿਹੜਾ ਰਹੂਗਾ, ਇਹ ਵੀ ਇੱਕ ਦੇਖਣ ਵਾਲੀ ਗੱਲ ਰਹੇਗੀ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਕੋਈ ਲੱਗਦਾ ਨਹੀਂ ਵੀ ਕੋਈ ਨਤੀਜਾ ਕਿਸੇ ਪਾਸੇ ਨੂੰ ਜਾ ਰਿਹਾ ਆ। ਅਮਰੀਕਾ ਜਿਹੜਾ ਟਰਮੋਇਲ ਦੇ ਵਿੱਚ, ਸਿਆਸੀ ਟਰਮੋਇਲ ਦੇ ਵਿੱਚ ਹੀ ਜਿਹੜਾ ਉਹ ਪਿਸ ਰਿਹਾ ਆ। ਸੋ ਬਿਲਕੁਲ ਜਿਹੜੇ ਡੈਮੋਕ੍ਰੇਟਸ ਹੈਗੇ ਉਹ ਤਾਂ ਆਲਰੇਡੀ ਅਗੇਂਸਟ ਹੈਗੇ ਹੀ ਆ ਪ੍ਰੈਜ਼ੀਡੈਂਟ ਟਰੰਪ ਦੇ, ਪਰ ਹੁਣ ਕਈ ਕੰਜ਼ਰਵੇਟਿਵ ਵੀ ਜਦੋਂ ਉਹਨਾਂ ਨੇ ਇਹ ਡੀਲ ਦੀ ਗੱਲ ਕੀਤੀ ਹੈਗੀ ਆ ਉਹ ਓਪਨਲੀ ਉਲਟਾਏ ਆ ਵੀ ਅਸੀਂ ਤੈਨੂੰ ਇਸ ਕਰਕੇ ਨਹੀਂ ਚੁਣਿਆ ਸੀ ਵੀ ਜਿਹੜੇ ਆ ਇਹ ਬੰਦੇ ਆ ਇਹਨਾਂ ਨੂੰ ਪੱਕੇ ਕਰ ਦਿਓ। ਖਾਸ ਕਰਕੇ ਜਿਹੜੇ ਕੰਜ਼ਰਵੇਟਿਵ ਕੋਮੈਂਟੇਟਰ ਐਨ ਕੋਟਲਰ ਹੈਗੀ ਆ,
ਐਨ ਕੋਲਟਰ ਆ। ਸੋ ਪਰ ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਮੈਂ ਐਮਨਿਸਟੀ ਨਹੀਂ ਕਿਸੇ ਨੂੰ ਦੇ ਰਿਹਾ ਹੈਗਾ, ਅਤੇ ਐਮਨਿਸਟੀ ਕਹਿੰਦੇ ਜੇ ਦਿੱਤੀ ਵੀ ਤਾਂ ਉਹ ਬੜੀ ਬਿਗ ਡੀਲ ਦੇ ਉੱਤੇ ਦਿੱਤੀ ਜਾਊਗੀ। ਸੋ ਯੂ ਨੈਵਰ ਨੋ ਵੀ ਉਹਨਾਂ ਦਾ ਸਟੈਂਡ ਕਿੱਧਰ ਨੂੰ ਚੱਲ ਜਾਏ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ 11 ਮਿਲੀਅਨ ਇਲੀਗਲ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਾਹਰ ਕੱਢਣ ਦੀ ਗੱਲਬਾਤ ਨਹੀਂ ਹੋ ਰਹੀ। ਇਹ ਨੈਂਸੀ ਨੂੰ ਜਿਹੜੀ ਆ, ਨੈਂਸੀ ਪਲੋਸੀ, ਉਹਨੂੰ ਗੱਲ ਸੋਚਣੀ ਚਾਹੀਦੀ ਹੈਗੀ ਆ। ਸੋ ਦੇਖੋ ਕਾਫੀ ਕੁਛ ਜਿਹੜਾ ਚੇਂਜ ਹੋ ਰਿਹਾ, ਇਹ ਕੋਈ ਨਹੀਂ ਪਤਾ ਵੀ ਕਿਹੜਾ ਸਟੈਂਡ ਉਹਨਾਂ ਦਾ ਕਿੱਧਰ ਨੂੰ ਚੱਲ ਜਾਏ। ਸੋ ਦੋਨੋਂ ਪਾਸਿਓਂ ਕੋਈ ਪਤਾ ਨਹੀਂ ਕੌਣ ਕਿੱਧਰ ਨੂੰ ਤਿਲਕ ਸਕਦਾ ਅਤੇ ਕੌਣ ਕਿੱਧਰ ਨੂੰ ਜਿਹੜਾ ਕਦਮ ਜਿਹੜਾ ਉਹ ਚੱਕ ਸਕਦਾ ਆ। ਪਰ ਹਾਲ ਦੀ ਘੜੀ ਜਿਹੜੇ ਦੇਖਦੇ ਹਾਂ, ਇਹ ਹਫ਼ਤਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਜ਼ਿਆਦਾ ਕਰੂਸ਼ਲ ਜਿਹੜਾ ਹੋਊਗਾ, ਕਿਉਂਕਿ ਐਟਲੀਸਟ ਇਸ ਵੀਕਐਂਡ ਦੇ ਉੱਤੇ ਡੀਲ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਰਾਸ਼ਟਰਪਤੀ ਟਰੰਪ ਵੱਲੋਂ ਜ਼ਰੂਰ ਕੀਤੀ ਗਈ ਆ। ਅਤੇ ਉਹਨਾਂ ਨੇ ਆਪਣਾ ਗੁੱਸਾ ਨਜ਼ਲਾ ਵੀ ਜਿਹੜਾ ਆ ਟਵੀਟਾਂ ਕਰਕੇ ਜਿਹੜਾ 40 ਵਾਰੀ ਕਰਕੇ ਜਿਹੜਾ ਝਾੜਿਆ ਆ, ਵੱਖ-ਵੱਖ ਲੋਕਾਂ ਦੇ ਉੱਤੇ ਗੁੱਸਾ ਕੱਢਿਆ, ਵੱਖ-ਵੱਖ ਇਸ਼ੂਜ਼ ਦੀ ਉਸ ਦੇ ਵਿੱਚ ਉਹਨਾਂ ਨੇ ਉਹ ਗੱਲ ਕੀਤੀ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਹੁਣ ਕੀ ਬਣਦਾ ਆ। ਅਤੇ ਨਾਲ ਹੀ ਹਰਜੋਤ ਸਿੰਘ ਜੀ ਅੱਜ ਦਾ ਜਿਹੜਾ ਦਿਨ ਆ, ਖਾਸ ਕਰਕੇ ਅਮਰੀਕਾ ਦੇ ਵਿੱਚ ਸਿਵਲ ਰਾਈਟ ਮੂਵਮੈਂਟਸ ਦੇ ਬੜੇ ਹੀ ਮਕਬੂਲ ਲੀਡਰ, ਜਿਹੜੇ ਬਹੁਤ ਹੀ ਮਸ਼ਹੂਰ ਲੀਡਰ ਮਾਰਟਿਨ ਲੂਥਰ ਕਿੰਗ ਜੂਨੀਅਰ, ਉਹਨਾਂ ਦੇ ਜਿਹੜੇ ਨਾਮ ਦੇ ਵਜੋਂ ਅੱਜ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਆ। ਅਤੇ ਬੜੀ ਜਿਹੜੀ ਸ਼ਰਧਾਂਜਲੀ ਉਹਨਾਂ ਨੂੰ ਦਿੰਦੇ ਹਾਂ। ਦੇਖੋ ਸਿਵਲ ਰਾਈਟਸ, ਇਹ ਅੱਜ ਜਿਹੜੇ ਆਪਾਂ ਪ੍ਰੋਟੈਸਟ ਦੇਖ ਰਹੇ ਹਾਂ, ਬੜਾ ਕੁਛ ਜਿਹੜਾ ਦੇਖ ਰਹੇ ਹਾਂ, ਬਹੁਤ ਸਾਰੇ ਲੋਕ ਉਹਨਾਂ ਤੋਂ ਕਹਿੰਦੇ ਆ ਵੀ ਇਹ ਕਿਉਂ ਕਰੀ ਜਾਂਦੇ, ਸਾਰਾ ਕੁਛ ਠੀਕ ਆ, ਇਹ ਹੈ ਉਹ ਹੈ। ਪਰ ਇਹ ਸਾਰਿਆਂ ਨੂੰ ਦੱਸਣ ਦੀ ਜ਼ਰੂਰਤ ਹੈਗੀ ਹੈ, ਪ੍ਰੋਟੈਸਟ ਕਰਕੇ ਹੀ ਜਿਹੜੇ ਹੱਕ ਆ ਉਹਨਾਂ ਨੂੰ ਪ੍ਰਾਪਤ ਜਿਹੜੇ ਹੋਏ ਸੀਗੇ। ਔਰਤਾਂ ਜਿਹੜੀਆਂ ਕਿਸੇ ਟਾਈਮ ਦੇ ਉੱਤੇ ਨਾ ਗੱਡੀ ਚਲਾ ਸਕਦੀਆਂ ਸੀ, ਨਾ ਵੋਟ ਪਾ ਸਕਦੀਆਂ ਸੀਗੀਆਂ, ਅਤੇ ਬਾਹਰ ਕੰਮ ਤਾਂ ਜਿਹੜਾ ਉਹਨਾਂ ਨੇ ਕੀ ਕਰਨਾ ਸੀਗਾ, ਇਹ ਕੁਛ ਵੀ ਉਹਨਾਂ ਦੇ ਕੋਲ ਨਹੀਂ ਸੀ। ਉਹਨਾਂ ਨੂੰ ਵੀ ਕੁਛ ਦਹਾਕੇ ਹੀ ਹੋਏ ਆ ਇਹ ਸਾਰਾ ਕੁਛ ਹੱਕ ਪ੍ਰਾਪਤ ਹੋਇਆ ਨੂੰ। ਅਤੇ ਜਿਹੜੀ ਇੱਕ ਰਿਪਬਲਿਕਨ ਕਮੈਂਟੇਟਰ ਹੈਗੀ ਆ, ਜਿਹੜੀ ਆਈ ਥਿੰਕ ਟੋਮੀ ਲੈਰਨ, ਉਹ ਕਹਿੰਦੀ ਸੀ ਵੀ ਐਵੇਂ ਪ੍ਰੋਟੈਸਟ ਕਰੀ ਜਾਂਦੇ ਹੋ ਸਾਰੇ ਜਾਣੇ। ਤਾਂ ਉਹਨੂੰ ਕੋਈ ਕਹਿ ਰਿਹਾ ਸੀਗਾ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਜਿਹੜੀ ਤੂੰ ਅੱਜ ਇਹ ਸਾਰੀਆਂ ਗੱਲਾਂ ਕਰ ਰਹੀ ਹੈ, ਜਿਹੜੇ ਤੂੰ ਕੰਮ ਵੀ ਕਰ ਰਹੀ ਆ, ਇਹ ਹੱਕ ਤੈਨੂੰ ਕੁਛ ਸਮਾਂ ਪਹਿਲਾਂ ਇਹ ਸੜਕਾਂ ਦੇ ਉੱਤੇ ਆ ਕੇ ਹੀ ਜਿਹੜੇ ਉਹ ਪ੍ਰਾਪਤ ਹੋਏ ਸੀਗੇ। ਸੋ ਸਿਵਲ ਰਾਈਟ ਮੂਵਮੈਂਟ ਦੇ ਇੱਕ ਬੜੇ ਵੱਡੇ ਚਿਹਰੇ, ਵੱਡੇ ਲੀਡਰ ਮਾਰਟਿਨ ਲੂਥਰ ਕਿੰਗ ਜੂਨੀਅਰ, ਉਹਨਾਂ ਦਾ ਜਿਹੜਾ ਅੱਜ ਦਿਨ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਨੂੰ ਮਨਾਇਆ ਜਾ ਰਿਹਾ ਆ। ਉਹ ਜਿਹੜਾ ਜਨਮ ਦਿਨ ਉਹਨਾਂ ਦਾ ਇਹ ਨਹੀਂ ਹੁੰਦਾ, ਪਰ ਮੰਡੇ ਵਾਲੇ ਦਿਨ ਜਿਹੜਾ ਹਰਜੋਤ ਸਿੰਘ ਜੀ ਰੱਖਿਆ ਜਾਂਦਾ ਆ, ਹਮੇਸ਼ਾ ਹੀ ਜਿਹੜਾ 3rd ਮੰਡੇ ਜਨਵਰੀ ਦਾ ਆਉਂਦਾ ਆ। ਸੋ ਉਸ ਦਿਨ ਓਬਜ਼ਰਵੇਂਸ ਡੇ ਜਿਹੜਾ ਹੁੰਦਾ ਆ। ਸੋ ਕਈ ਫੈਡਰਲ ਥਾਵਾਂ ਦੀਆਂ, ਕਈ ਫੈਡਰਲ ਚੀਜ਼ਾਂ ਦੀਆਂ ਜਿਹੜੀਆਂ ਛੁੱਟੀਆਂ ਵੀ ਹੈਗੀਆਂ। ਉੱਦਾਂ ਤਾਂ ਵੈਸੇ ਹੀ ਦੇਖੋ ਗਵਰਨਮੈਂਟ ਸ਼ਟਡਾਊਨ ਜਿਹੜੀ ਉਹ ਚੱਲ ਹੀ ਰਹੀ ਆ, ਪਰ ਉਸ ਦੇ ਬਾਵਜੂਦ ਬਹੁਤ ਥਾਵਾਂ ਦੇ ਉੱਤੇ, ਜਿੱਦਾਂ ਪੋਸਟ ਆਫਿਸ ਅਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਛੁੱਟੀ ਆ ਓਬਜ਼ਰਵ ਜਿਹੜੀ ਆ ਉਹ ਕੀਤੀ ਜਾਂਦੀ ਆ। ਬੜੀ ਛੋਟੀ ਉਮਰ ਸੀ ਹਰਜੋਤ ਸਿੰਘ ਜੀ ਜਦੋਂ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦਾ ਦੇਖੋ ਗੋਲੀ ਜਿਹੜੀ ਉਹਨਾਂ ਨੂੰ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀਗਾ, ਪਰ ਫਿਰ ਵੀ ਜੋ ਕੁਛ ਉਹਨਾਂ ਨੇ ਜਿਹੜਾ ਕਹਿ ਲਓ ਵੀ ਖਾਸ ਕਰਕੇ ਅਫਰੀਕਨ ਅਮੈਰੀਕਨ ਡਿਸੈਂਟ ਵਾਲੇ ਲੋਕਾਂ ਦੇ ਲਈ ਕੀਤਾ, ਅਤੇ ਸਿਵਲ ਰਾਈਟਸ ਦੇ ਲਈ ਜਿਹੜਾ ਉਹਨਾਂ ਨੇ ਕੀਤਾ ਵੀ ਉਹਨਾਂ ਲੋਕਾਂ ਨੂੰ, ਉਹਨਾਂ ਮਾਈਨੋਰਟੀਜ਼ ਨੂੰ ਜਿਹੜੇ ਉਹਨਾਂ ਨੇ ਉਹ ਹੱਕ ਦਿਵਾਏ ਸੜਕਾਂ ਦੇ ਉੱਤੇ ਆ ਕੇ, ਸਾਰਾ ਕੁਛ ਗੱਲਾਂ ਕਰਕੇ। ਸੋ ਉਹ ਬਹੁਤ ਵੱਡਾ ਜਿਹੜਾ ਅਮਰੀਕਾ ਦੇ ਲਈ ਇੱਕ ਕੰਮ ਸੀ। ਅਮਰੀਕਾ ਹੌਲੀ ਹੌਲੀ ਉਸ ਦੀਆਂ ਤਰੱਕੀਆਂ ਦੇ ਵਿੱਚ ਇਹਨਾਂ ਸਾਰੇ ਲੋਕ ਸ਼ਾਮਿਲ ਆ, ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਬਣਨ ਦੇ ਵਿੱਚ ਕਾਮਯਾਬ ਰਹੇ ਨੇ, ਉਹਨਾਂ ਨੂੰ ਉਹ ਹੱਕ ਇੱਕ ਹਿਸਾਬ ਦੇ ਨਾਲ ਦੇਖੋ ਪ੍ਰਾਪਤ ਹੋਏ। ਇਹਨਾਂ ਦੇ ਵਿੱਚ ਇਸ ਲੀਡਰ ਦਾ ਬਹੁਤ ਵੱਡਾ ਯੋਗਦਾਨ ਸੀ। ਪਰ ਦੇਖੋ ਕਿੱਡੀ ਹਾਸੇ ਵਾਲੀ ਵੈਸੇ ਨਾਲ ਦੇ ਨਾਲ ਗੱਲ ਆ ਵੀ ਅਮਰੀਕਾ ਆਪਣੇ ਆਪ ਨੂੰ ਬਹੁਤ ਵਿਕਸਿਤ ਜਿਹੜਾ ਕਰਦਾ, ਅਤੇ ਉਹੀ ਮੁਲਕ ਆ ਜਿੱਥੇ ਸਲੇਵਰੀ ਵੀ ਸੀਗੀ, ਅਤੇ ਜਿੱਥੇ ਇਹਨਾਂ ਲੋਕਾਂ ਨੂੰ, ਰੰਗ ਵਾਲੇ ਲੋਕਾਂ ਨੂੰ ਕਿਸੇ ਤਰੀਕੇ ਦਾ ਕੋਈ ਹੱਕ ਅਖਤਿਆਰ ਵੀ ਜਿਹੜਾ ਉਹ ਨਹੀਂ ਸੀ। ਬਿਲਕੁਲ। ਮਾਰਟਿਨ ਲੂਥਰ ਕਿੰਗ ਜੂਨੀਅਰ ਜਿਹੜੇ ਆ, ਇਹਨਾਂ ਨੇ ਅਗਸਤ 28, 1963 ਨੂੰ ਇੱਕ ਲੈਕਚਰ ਦਿੱਤਾ ਸੀ, ਆਈ ਹੈਵ ਏ ਡਰੀਮ ਸਪੀਚ ਦਿੱਤਾ ਸੀ, ਜਿਹੜਾ ਹਿਸਟੋਰਿਕ ਮੂਮੈਂਟ ਹੋਇਆ US ਦੇ ਵਿੱਚ। ਉਸ ਟਾਈਮ ਦੇ ਉੱਤੇ 2.5 ਲੱਖ ਲੋਕਾਂ ਨੇ ਜਿਹੜਾ ਇਹ ਸਪੀਚ ਉਹਨਾਂ ਦਾ ਲਾਈਵ ਉੱਥੇ ਸੁਣਿਆ ਸੀ। ਇਹ ਵਾਸ਼ਿੰਗਟਨ DC ਲਿੰਕਨ ਮੈਮੋਰੀਅਲ 'ਤੇ ਜਿਹੜਾ ਉੱਥੇ ਉਹਨਾਂ ਨੇ ਸਪੀਚ ਦਿੱਤਾ ਸੀਗਾ। ਜੀ ਸੋ ਅਸੀਂ ਇਹਨਾਂ ਨੂੰ ਜਿਹੜੀ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਦੇ ਹਾਂ, ਅਤੇ ਇਹੀ ਉਮੀਦ ਕਰਦੇ ਹਾਂ ਵੀ ਅਮਰੀਕਾ ਦੇ ਵਿੱਚ ਜਿਹੜੇ ਰਾਈਟਸ ਆ ਜਿਹੜੇ ਉਹ ਇਹਨਾਂ ਨੇ ਦਿਵਾਉਣ ਦੇ ਵਿੱਚ ਕਾਮਯਾਬ ਰਹੇ ਆ, ਉਹ ਉਸੇ ਤਰੀਕੇ ਦੇ ਨਾਲ ਸਾਰਿਆਂ ਦੇ ਇੱਦਾਂ ਹੀ ਬਰਕਰਾਰ ਚੱਲਦੇ ਰਹਿਣ। ਉਹ ਕੋਈ ਖਤਰਾ ਤਾਂ ਨਹੀਂ, ਪਰ ਫਿਰ ਵੀ ਯੂ ਨੈਵਰ ਨੋ, ਕੋਈ ਵੀ ਕਿੱਦਾਂ ਦੇ ਲੋਕ ਜਿਹੜੇ ਆ ਆਉਂਦੇ ਜਾਂਦੇ ਰਹਿੰਦੇ ਨੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰਾਂ ਮਾਰਦੇ ਹਾਂ,
ਜਿਹੜੇ ਇੱਕ ਹੁਣੇ ਰੀਸੈਂਟਲੀ ਆਪਾਂ ਪਤਾ ਵੀ ਬੀਤੇ ਦਿਨੀ ਜਿਹੜੇ ਨਾਰਥ ਕੋਰੀਆ ਵਾਲੇ ਆ ਕੇ ਗਏ ਸੀਗੇ, ਤੇ ਇੱਕ ਨਵੀਂ ਜਿਹੜੀ ਰਿਪੋਰਟ ਉਸ ਪ੍ਰਤੀ ਨਾਰਥ ਕੋਰੀਆ ਦੀ ਸਾਹਮਣੇ ਆਈ ਹੈ, ਇੱਕ ਮਿਜ਼ਾਈਲ ਸਾਈਟ ਨੂੰ ਲੈ ਕੇ ਵੀ ਜਿਹੜੇ ਕਿਮ ਦਾ ਰਜੀਮ ਆ ਜਿਸ ਨੇ ਕਿ ਇਹ ਕਦੀ ਕਹਿੰਦੇ ਮੰਨਿਆ ਹੀ ਨਹੀਂ ਵੀ ਜਿਹੜੇ ਸੀਨੋ ਰੀ ਮਿਜ਼ਾਈਲ ਆਪਰੇਟਿੰਗ ਬੇਸ ਆ ਉਸ ਦਾ ਉਹ ਹੈਗਾ ਵੀ ਆ, ਪਰ ਕਹਿੰਦੇ ਵੀ ਇਸ ਰਿਪੋਰਟ ਦੇ ਵਿੱਚ ਪਤਾ ਲੱਗਾ ਵੀ ਹੋਰ ਕਈ ਅਣਦੱਸੀਆਂ ਥਾਵਾਂ ਦੇ ਉੱਤੇ ਜਿਹੜੇ ਮਿਜ਼ਾਈਲ ਦਾ ਕੰਮ ਲਗਾਤਾਰ ਉੱਥੇ ਚੱਲ ਰਿਹਾ ਆ। ਕਹਿੰਦੇ 19 ਟੋਟਲ 20 ਜਿਹੜੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਿਜ਼ਾਈਲ ਨੂੰ ਜਿਹੜਾ ਕਹਿ ਲਓ ਵੀ ਪਰਮਾਣੂ ਸ਼ਕਤੀ ਦੇਣ ਦੀਆਂ ਕੋਸ਼ਿਸ਼ਾਂ ਜਾਂ ਹੋਰ ਦੂਰੀ ਤੱਕ ਹਮਲਾ ਕਰਨ ਵਾਲੀਆਂ ਜਿਹੜੀਆਂ ਮਿਜ਼ਾਈਲਾਂ ਆ ਉਹਨਾਂ ਉੱਤੇ ਕੰਮ ਚੱਲ ਰਿਹਾ ਆ। ਤਕਰੀਬਨ 7-8 ਮਹੀਨੇ ਪਹਿਲਾਂ ਜਦ ਇਹ ਰਾਸ਼ਟਰਪਤੀ ਟਰੰਪ ਦੇ ਨਾਲ ਇਹਨਾਂ ਦੀ ਮੁਲਾਕਾਤ ਸਿੰਗਾਪੁਰ ਦੇ ਵਿੱਚ ਕਿਮ ਯੰਗ ਉਨ ਦੀ ਜਿਹੜੇ ਡਿਕਟੇਟਰ ਆ ਨਾਰਥ ਕੋਰੀਆ ਦਾ ਉਸ ਦੀ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਉੱਥੇ ਇਹ ਹਸਤਾਖਰ ਦਸਤਖਤ ਕਰਕੇ ਆਏ ਸੀਗੇ ਵੀ ਇਹ ਪਰਮਾਣੂ ਰਹਿਤ ਜਿਹੜੇ ਹੋਣਗੇ, ਪਰ ਉਹਨੇ 7-8 ਮਹੀਨਿਆਂ ਦੇ ਵਿੱਚ ਕੋਈ ਅਜਿਹਾ ਕਦਮ ਜਿਹੜਾ ਚੱਕਿਆ ਜਿਹੜਾ ਨਜ਼ਰ ਨਹੀਂ ਆ ਰਿਹਾ। ਤੇ ਹੁਣ ਇਹ ਜਿਹੜੀ ਨਵੀਂ ਰਿਪੋਰਟ ਸਾਹਮਣੇ ਆਈ ਆ ਇਸ ਦੇ ਨਾਲ ਇੱਕ ਨਵੀਂ ਖਲਬਲੀ ਮਚੀ ਆ। ਇਹ ਉਦੋਂ ਹਰਜੋਤ ਸਿੰਘ ਜੀ ਰਿਪੋਰਟ ਸਾਹਮਣੇ ਆਈ ਆ ਜਦੋਂ ਬੀਤੇ ਵੀਕਐਂਡ ਤੋਂ ਪਹਿਲਾਂ ਜਿਹੜੇ ਇੱਕ ਨਾਰਥ ਕੋਰੀਆ ਦਾ ਰਾਈਟ ਹੈਂਡ ਮੈਨ ਜਿਹੜੇ ਕਿਮ ਯੰਗ ਉਨ ਦਾ ਉਹ ਉੱਥੇ ਆ ਕੇ ਗਿਆ ਆ। ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਨੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਆ, ਤੇ ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ ਫਰਵਰੀ ਦੇ ਅਖੀਰ ਤੱਕ ਜਿਹੜੇ ਰਾਸ਼ਟਰਪਤੀ ਟਰੰਪ ਤੇ ਕਿਮ ਯੰਗ ਉਨ ਦੀ ਦੁਬਾਰਾ ਮੁਲਾਕਾਤ ਸਮਿਟ ਦੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਨੇ। ਸੋ ਇਹ ਅਜਿਹੀ ਚੀਜ਼ ਹੋਣਾ ਇੱਕ ਹਿਸਾਬ ਦੇ ਨਾਲ ਪਿੱਠ 'ਚ ਛੁਰੇ ਵਾਲੀ ਗੱਲ ਹੀ ਆ ਹਰਜੋਤ ਸਿੰਘ ਜੀ ਨਾਰਥ ਕੋਰੀਆ ਵੱਲੋਂ, ਵੀ ਜਦ ਕਿ ਉਹ ਬਾਹਰ ਕੁਝ ਹੋਰ ਗੱਲਾਂ ਕਰ ਰਿਹਾ, ਦਿਖਾ ਕੁਝ ਹੋਰ ਰਿਹਾ ਆ, ਪਰ 20 ਅਜਿਹੀਆਂ ਸਾਈਟਸ ਜਿਹੜੀਆਂ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਈਆਂ ਆ ਜਿੱਥੇ ਮਿਜ਼ਾਈਲ ਦੇ ਉੱਤੇ ਵਰਕ ਚੱਲ ਰਿਹਾ ਆ। ਜੀ ਸੋ ਬਿਲਕੁਲ ਦੇਖੋ ਕੀ ਬਣਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਦੂਸਰੇ ਪਾਸੇ ਜੇ ਚਾਈਨਾ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਨਾਲ ਜਿਹੜੀ ਆ ਡੀਲ ਕਹਿੰਦੇ ਕਾਫੀ ਚੜ੍ਹਦੀ ਕਲਾ ਵੱਲ ਵਧੀਆ ਚੱਲ ਰਹੀ ਹੈਗੀ ਆ। ਸੋ ਲੱਗਦਾ ਆ ਵੀ ਚਾਈਨਾ ਦੇ ਨਾਲ ਜਿਹੜੀ ਆ ਟਰੇਡ ਦਾ ਜਿਹੜਾ ਆ ਮੁੱਦਾ ਆ ਉਹ ਕਿਤੇ ਨਾ ਕਿਤੇ USA ਦਾ ਸੈਟਲ ਹੋਊਗਾ, ਅਤੇ ਉਹ ਤੋਂ ਬਾਅਦ ਫਿਰ ਜਿਹੜਾ ਆ ਕੋਰੀਆ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪੈਂਦਾ ਆ, ਕਿਉਂਕਿ ਹਜੇ ਜਿਹੜੇ ਚਾਈਨਾ ਵਾਲੇ ਆ ਉਹ ਕੋਰੀਆ ਨੂੰ ਪੂਰੀ ਜਿਹੜੀ ਆ ਥਾਪੀ ਦੇ ਰਹੇ ਹੈਗੇ ਆ। ਬਿਲਕੁਲ, ਉਹਨਾਂ ਨੇ ਹਮੇਸ਼ਾ ਹੀ ਜਿਹੜੀ ਉਹ ਦਿੰਦੀ ਰਹਿਣੇ ਆ। ਉਹ ਆਪਣਾ ਬੇਸ ਉਹਨਾਂ ਨੇ ਕਿਉਂਕਿ ਸਾਊਥ ਕੋਰੀਆ ਦੇ ਵਿੱਚ ਅਮਰੀਕਾ ਵਾਲੇ ਮਿਲਟਰੀ ਬੇਸ ਬਣਾਈ ਬੈਠੇ ਆ, ਅਤੇ ਨਾਰਥ ਕੋਰੀਆ ਦੇ ਵਿੱਚ ਜਿਹੜਾ ਆਪਣਾ ਆ ਉਹ ਬੇਸ ਜਿਹੜਾ ਆ ਉਹ ਬਣਾ ਕੇ ਰੱਖਣਗੇ ਜੀ। ਸੋ ਚਾਈਨਾ ਦੇ ਨਾਲ ਟਰੇਡ ਦੇ ਵਿੱਚ ਕੀ ਬਣੂਗਾ ਇਹ ਤਾਂ ਆਉਣ ਵਾਲਾ ਜਿਹੜਾ ਹੁਣ ਸਮਾਂ ਦੱਸੂਗਾ। ਪਿਛਲੇ 2 ਹਫ਼ਤੇ ਪਹਿਲਾਂ ਇਹਨਾਂ ਦੀ ਜਿਹੜੀ ਉੱਚ ਪੱਧਰੀ ਮੀਟਿੰਗ ਜਿਹੜੀ ਜ਼ਰੂਰ ਹੋਈ ਸੀ, ਜਿਹੜੀ 2 ਦਿਨ ਚੱਲਣੀ ਸੀ, 3 ਦਿਨ ਜਿਹੜੀ ਬਾਅਦ ਦੇ ਵਿੱਚ ਚੱਲੀ। ਸੋ ਹੋ ਸਕਦਾ ਹੈ ਵੀ ਇਸ ਦੇ ਵਿੱਚ ਕੋਈ ਨਾ ਕੋਈ ਡੀਲ ਵੱਲ ਨੂੰ ਕਦਮ ਜਿਹੜਾ ਉਹ ਵੱਧ ਰਿਹਾ ਹੋਵੇ। ਅਤੇ ਹਾਲ ਦੀ ਘੜੀ ਜਿਹੜੀ ਕਿਉਂਕਿ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਦਸੰਬਰ 'ਚ ਇਹ ਦੋਨੋਂ ਹੀ ਮੁਲਕਾਂ ਦੇ ਲੀਡਰ ਜ਼ੀ ਜਿਨਪਿੰਗ ਚਾਈਨਾ ਦੇ ਪ੍ਰੈਜ਼ੀਡੈਂਟ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਹਨਾਂ ਦੋਨਾਂ ਨੇ ਮੁਲਾਕਾਤ ਕੀਤੀ ਸੀ, ਅਤੇ 90 ਦਿਨਾਂ ਦੀ ਇੱਕ ਹਿਸਾਬ ਦੇ ਨਾਲ ਸੀਜ਼ ਫਾਇਰ ਟਰੇਡ ਆਫ ਦੇ ਉੱਤੇ ਜਿਹੜੀ ਉਹ ਕੀਤੀ ਹੋਈ ਸੀ ਵੀ ਇੱਕ ਦੂਜੇ ਦੇ ਉੱਤੇ ਟੈਰਿਫ ਜਿਹੜੇ ਆ ਇਹ 90 ਦਿਨ ਦੇ ਲਈ ਨਹੀਂ ਵਧਾਉਣਗੇ, ਅਤੇ 90 ਦਿਨਾਂ ਦੇ ਵਿੱਚ ਕੋਈ ਨਾ ਕੋਈ ਡੀਲ ਜਿਹੜੀ ਆ ਉਹ ਬਣਾਈ ਜਾ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਵੀਕਐਂਡ ਇੱਕ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਸੀ, ਜਿਹਦੇ ਵਿੱਚ ਇੱਕ ਕਹਿੰਦੇ ਵੀ ਵਾਈਟ ਬੋਏ ਜਿਹੜਾ ਆ ਉਹ ਇੱਕ ਨੇਟਿਵ ਅਮਰੀਕਨ ਦੇ ਨਾਲ ਬਹਿਸ ਕਰਦਾ ਅਤੇ ਉਹਨੂੰ ਜਿਹੜੀ ਗਲਤ ਲੈਂਗੁਏਜ ਵਰਤਦਾ ਸੀ, ਜਦੋਂ ਕਿ ਕਹਿੰਦੇ ਜਦੋਂ ਉਹ ਨੇਟਿਵ ਅਮਰੀਕਨ ਆ ਉਹ ਵੈਟਰਨ ਵੀ ਰਿਹਾ ਹੈਗਾ US ਆਰਮੀ ਦੇ ਵਿੱਚ ਉਸਨੇ ਸਰਵ ਵੀ ਕੀਤਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਅਲੀਸੀਆ ਮਿਲਾਨੋ ਜਿਹੜੀ ਆ ਉਹ ਕਹਿੰਦੀ ਆ ਭਈ ਜਿਹੜੇ ਇੱਕ ਤਰ੍ਹਾਂ ਨਾਲ ਰੈੱਡ ਜਿਹੜੀ ਹੈਟ ਹੈਗੀ ਆ ਜਿਹਨੂੰ ਤੁਸੀਂ ਦੇਖਦੇ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਾਈ ਹੁੰਦੀ ਹੈਗੀ ਆ, ਅਤੇ ਉਹਨੂੰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰੈੱਡ ਹੈਟ ਦੇ ਪਾਉਣ ਵਾਲੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਪੋਰਟਰ ਆ ਉਹ KKK ਦੇ ਮੈਂਬਰ ਹੈਗੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਚੱਲ ਰਿਹਾ ਹੈਗਾ। ਬਿਲਕੁਲ, ਬਹੁਤ ਵਾਰੀ ਹਰਜੋਤ ਸਿੰਘ ਜੀ ਇਹ ਦੇਖਿਆ ਜਾ ਰਿਹਾ ਵੀ ਜਿਹੜੇ ਨੇਟਿਵ ਅਮਰੀਕਨਸ ਆ ਉਹਨਾਂ ਨੂੰ ਹੀ ਜਿਹੜੇ ਇੱਥੋਂ ਦੇ ਗੋਰੇ ਮੂਲ ਵਾਲੇ ਆ ਉਹ ਕਹੀ ਜਾਂਦੇ ਵੀ ਗੋ ਬੈਕ ਟੂ ਯੂਅਰ ਕੰਟਰੀ, ਜਦ ਕਿ ਉਹ ਇਹ ਨਹੀਂ ਜਾਣਦੇ ਵੀ ਤੁਸੀਂ ਤਾਂ ਉਹਨਾਂ ਦੀ ਧਰਤੀ ਦੇ ਉੱਤੇ ਆ ਕੇ ਕਬਜ਼ਾ ਕਰਕੇ ਤਾਂ ਹੁਣ ਅਮਰੀਕਾ ਜਿਹੜਾ ਆ ਸਾਰਿਆਂ ਨੇ ਵਸਾਇਆ ਆ। ਇਹ ਦੇਖੋ ਇਹ ਇਤਿਹਾਸ ਦੇ ਇੱਕ ਪੰਨੇ ਨੇ, ਇਹ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ, ਹੋਇਆ ਤਾਂ ਇੱਦਾਂ ਹੀ ਆ ਵੀ ਉਹ ਅੱਡ ਗੱਲ ਆ, ਕਿਉਂਕਿ ਉਹ ਇੰਨੇ ਜ਼ਿਆਦਾ ਵਿਕਸਿਤ ਨਹੀਂ ਸੀ, ਉਹਨਾਂ ਨੇ ਦੁਨੀਆਦਾਰੀ ਜਿਹੜੀ ਦੇਖੀ ਨਹੀਂ ਸੀ, ਅਤੇ ਜਿਹੜੇ ਬਾਹਰੋਂ ਆਏ ਨੇ ਖਾਸ ਕਰਕੇ ਯੂਰਪ ਤੋਂ ਹੀ ਆਏ ਨੇ ਸਾਰੇ ਜਾਣੇ,
ਉਹਨਾਂ ਨੇ ਆ ਕੇ ਉਹਨਾਂ ਨੂੰ ਕਹਿ ਲਓ ਵੀ ਬਹਿਲਾ ਫਸਲਾ ਕੇ ਜਾਂ ਸਾਰਾ ਕੁਛ ਕਰਕੇ ਉਹ ਸਾਰਾ ਕੁਛ ਕਰ ਲਿਆ। ਅਤੇ ਹੁਣ ਉਹ ਸਾਰੇ ਜਿਹੜੇ ਰਿਜ਼ਰਵ ਨੇ ਨੇਟਿਵ ਅਮਰੀਕਨ ਵੈਟਰਨ ਨੂੰ ਦੇ ਨਾਲ ਜਿਹੜੀ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋਈ, ਬੜੀ ਚਰਚਾ ਦਾ ਵਿਸ਼ਾ ਇਸ ਵੀਕਐਂਡ ਦੇ ਉੱਤੇ ਜਿਹੜੀ ਆ ਉਹ ਬਣੀ ਰਹੀ, ਕਿਸ ਤਰੀਕੇ ਦੇ ਨਾਲ ਸਮੱਗ ਜਿਹੜਾ ਉਹ ਕਰ ਰਿਹਾ ਸੀਗਾ। ਸੋ ਇਹ ਇੱਕ ਹਿਸਾਬ ਨਾਲ ਚਿੰਤਾ ਦਾ ਵਿਸ਼ਾ ਆ। ਕੰਧਾਂ ਦੇਖੋ ਕੁਛ ਨਹੀਂ ਕਹਿੰਦੀਆਂ ਵੀ ਕੰਧਾਂ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ, ਗੱਲ ਇਹ ਆ ਵੀ ਉਸ ਦੇ ਪਿੱਛੇ ਮਸਲਾ ਕੀ ਆ। ਹੁਣ ਇਹੀ ਲੋਕ ਜਿਹੜੇ ਕਿ ਇੱਕ ਹਿਸਾਬ ਦੇ ਨਾਲ ਕੰਧ ਬਣਾਉਣ ਦਾ ਕਾਰਨ ਕੀ ਕਹਿ ਰਹੇ ਆ ਵੀ ਜਿਹੜੇ ਉੱਧਰਲੇ ਪਾਸੋਂ ਸਾਊਥ ਅਮਰੀਕਾ ਤੋਂ ਲੋਕ ਆ ਰਹੇ ਆ ਉਹਨਾਂ ਨੂੰ, ਪਰ ਕਹਿ ਜਿਹੜੇ ਨੇਟਿਵ ਅਮਰੀਕਨਸ ਆ ਉਹਨਾਂ ਨੂੰ ਜਾ ਰਹੇ ਆ ਵੀ ਤੁਸੀਂ ਆਪਣੇ ਮੁਲਕ ਦੇ ਵਿੱਚ ਵਾਪਸ ਜਿਹੜੇ ਉਹ ਚਲੇ ਜਾਓ। ਸੋ ਪਿੱਛੇ ਜਦੋਂ ਸੈਗਰੀਗੇਸ਼ਨ ਸੀਗੀ, ਕਿਸ ਤਰੀਕੇ ਦੇ ਨਾਲ ਲਾਈਨਾਂ ਵੱਖਰੀਆਂ ਬਣਾਈਆਂ ਜਾਂਦੀਆਂ ਸੀਗੀਆਂ, ਪਾਣੀ ਪੀਣ ਵਾਲੇ ਜਿਹੜੇ ਫਾਊਂਟੇਨਸ ਆ ਉਹ ਵੱਖਰੇ ਰੱਖੇ ਜਾਂਦੇ ਸੀਗੇ। ਸੋ ਇਹ ਸਾਰਿਆਂ ਦੇ ਪਿੱਛੇ ਜਿਹੜਾ ਇੱਕ ਰੈਸ਼ਨਲ ਹੁੰਦਾ ਆ ਉਹ ਕਿਤੇ ਨਾ ਕਿਤੇ ਖਤਰੇ ਵਾਲੀ ਜਿਹੜੀ ਆ ਉਹ ਚੀਜ਼ ਹੈਗੀ ਆ। ਅਤੇ ਜੇ ਅਮਰੀਕਾ ਕਿਤੇ ਇੱਦਾਂ ਦੇ ਵੱਲ ਨੂੰ ਵੱਧ ਰਿਹਾ ਤਾਂ ਆਈ ਥਿੰਕ ਫਿਰ ਇਹ ਖਤਰੇ ਵਾਲੀ ਗੱਲ ਆ। ਬਹੁਤ ਸਾਰੇ ਲੋਕ ਇਸ ਨੂੰ ਨਹੀਂ ਜਿਹੜੇ ਇਸ ਹਿਸਾਬ ਦੇ ਨਾਲ ਦੇਖਦੇ ਹੋਣਗੇ, ਪਰ ਟਵਿਸਟ ਜਿਹੜੇ ਆ ਨਾ ਬੜੀ ਜਲਦੀ ਅਤੇ ਬੜੇ ਤੇਜ਼ੀ ਦੇ ਨਾਲ ਜਿਹੜੇ ਉਹ ਆ ਜਾਂਦੇ ਆ। ਤੁਸੀਂ ਆਪ ਸੋਚੋ ਵੀ ਹੁਣ ਨੇਟਿਵ ਅਮਰੀਕਨਸ ਨੂੰ ਇੱਦਾਂ ਜਿਹੜਾ ਉਹ ਕਿਹਾ ਜਾ ਰਿਹਾ ਵੀ ਛੱਡ ਜਾਓ ਸਾਡਾ ਮੁਲਕ ਅਤੇ ਆਪਣੇ ਮੁਲਕ ਵਾਪਸ ਚੱਲ ਜਾਓ, ਵੀ ਜਦ ਕਿ ਉਹ ਆਪਣੀ ਧਰਤੀ ਦੇ ਉੱਤੇ ਉਸੇ ਤਰੀਕੇ ਦੇ ਨਾਲ ਖੜ੍ਹੇ ਨੇ ਜਿੱਥੇ ਹੁਣ ਸਾਰੇ ਜਾਣੇ ਆਨੰਦ ਮਾਣ ਰਹੇ ਨੇ ਅਮਰੀਕਾ ਦਾ ਵੀ ਐਡਾ ਵਧੀਆ ਮੁਲਕ ਆ, ਸਾਰੇ ਜਾਣੇ ਇੱਥੇ ਤਾਂ ਹੀ ਜਿਹੜਾ ਉਹ ਆਉਣਾ ਚਾਹੁੰਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ UK ਤੋਂ ਆ ਰਹੀ ਆ। ਇੰਗਲੈਂਡ ਦੀ ਜਿਹੜੀ ਇਕੋਨਮੀ ਹੈਗੀ ਆ ਉਹ ਬੰਪੀ ਰਾਈਡ 'ਤੇ ਚੱਲ ਰਹੀ ਆ ਕਿਉਂਕਿ ਉੱਥੇ ਸਟੇਬਿਲਿਟੀ ਹੈ ਨਹੀਂ ਇਸ ਟਾਈਮ 'ਤੇ। ਅਤੇ ਪਿੱਛੇ ਜਿਹੇ ਜਦੋਂ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਉਹ ਬ੍ਰੈਕਸਿਟ ਵਾਲਾ ਪਲਾਨ ਲੈ ਕੇ ਗਏ ਤਾਂ ਬੁਰੀ ਤਰ੍ਹਾਂ ਜਿਹੜਾ ਆ ਫੇਲ ਹੋ ਗਿਆ। ਅਤੇ ਹੁਣ ਇੱਕ ਵਾਰੀ ਫੇਰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਥਰੀਸਾ ਮੇ ਜਿਹੜੇ ਆ ਉਹ ਜਿਹੜਾ ਨਵਾਂ ਪ੍ਰਪੋਜ਼ਲ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਆ ਅਮੈਂਡਮੈਂਟਸ ਕੀਤੀਆਂ ਗਈਆਂ ਆ। ਜਿਹੜਾ ਮੇਨ ਇੱਕ ਪੁਆਇੰਟ ਨਾਰਥਰਨ ਆਇਰਲੈਂਡ ਅਤੇ ਜਿਹੜਾ ਸੀਗਾ ਬਾਰਡਰ ਦਾ ਅਤੇ ਨਾਰਦਰਨ ਆਇਰਲੈਂਡ ਅਤੇ ਰਿਪਬਲਿਕ ਆਫ ਆਇਰਲੈਂਡ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਉਹ ਬਾਰਡਰ ਕਿਸੇ ਤਰ੍ਹਾਂ ਨਹੀਂ ਰਹੂਗਾ, ਵੀ ਆਉਣਾ ਜਾਣਾ ਉੱਥੇ ਕੋਈ ਪ੍ਰੋਬਲਮ ਨਹੀਂ ਹੋਊਗੀ, ਉਹ ਵੀ ਇੱਕ ਇਸ਼ੂ ਸੀਗਾ। ਇਸ ਤਰ੍ਹਾਂ ਕੁਛ ਕੁ ਹੋਰ ਫੀਸਾਂ ਦਾ ਸੀਗਾ, ਉਹ ਵੀ ਉਹਦੇ ਵਿੱਚੋਂ ਰਿਮੂਵ ਕਰ ਦਿੱਤਾ ਗਿਆ। ਸੋ ਕਾਫੀ ਜ਼ਿਆਦਾ ਜਿਹੜੀਆਂ ਆ ਉਹਨਾਂ ਨੇ ਅਮੈਂਡਮੈਂਟ ਕੀਤੀਆਂ ਹੈਗੀਆਂ ਜਿਹੜਾ ਬ੍ਰੈਕਸਿਟ ਪਲਾਨ ਹੈਗਾ ਆ। ਅਤੇ ਨਾਲ ਦੀ ਨਾਲ ਜਿਹੜੇ ਥਰੀਸਾ ਮੇ ਆ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਦੁਬਾਰਾ ਕੀ ਆਪਾਂ ਇਹਦੇ 'ਤੇ ਇਲੈਕਸ਼ਨ ਕਰਾਉਂਦੇ ਆ ਅਤੇ ਇੰਨੀ ਜ਼ਿਆਦਾ ਫੇਵਰ ਨਹੀਂ ਹੋਣੀ ਜਿੱਦਾਂ ਕਈ ਸੋਚ ਰਹੇ ਹੈਗੇ ਆ, ਅਤੇ ਪਲੱਸ ਉਹਦੇ 'ਤੇ ਖਰਚਾ ਸਾਰਾ ਕੁਛ ਦੁਬਾਰਾ ਕੀ ਵੋਟਾਂ ਹੋਣਗੀਆਂ। ਸੋ ਦੇਖੋ ਹੁਣ ਦੂਸਰੀ ਵਾਰੀ ਜਿਹੜੀ ਆ ਉਹ ਅਮੈਂਡਮੈਂਟ ਕਰਕੇ ਬ੍ਰੈਕਸਿਟ ਪਲਾਨ ਉਹ ਆਪਣੀ ਜਿਹੜੀ ਪਾਰਲੀਮੈਂਟ ਆ ਬ੍ਰਿਟਿਸ਼ ਦੀ ਉਹਦੇ ਵਿੱਚ ਪੇਸ਼ ਕਰਨਗੇ ਅਤੇ ਉਹ ਤੋਂ ਬਾਅਦ ਫਿਰ ਦੇਖੋ ਵੀ ਉਹ ਪਾਸ ਹੁੰਦਾ ਆ ਜਾਂ ਨਹੀਂ ਹੁੰਦਾ। ਜੀ ਬਿਲਕੁਲ, ਉੱਥੇ ਵੀ ਜਿਹੜਾ ਮਸਲਾ ਬੜਾ ਗੁੰਝਲਦਾਰ ਬਣਿਆ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਜੀ, ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 28, 29, 30, 31 ਜਨਵਰੀ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, A as in Victor, AAL.com। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ।
ਇੰਡੀਅਨ ਕਿਚਨ ਐਲਕ ਗਰੋਵ, ਜਿੱਥੋਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। 90 ਬੰਦਿਆਂ ਦੇ ਬੈਠਣ ਲਈ ਰੈਸਟੋਰੈਂਟ ਦੇ ਵਿੱਚ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਬਰਥਡੇ ਪਾਰਟੀ, ਕਿਟੀ ਪਾਰਟੀ ਜਾਂ ਫਿਰ ਬੇਬੀ ਸ਼ਾਵਰ ਪਾਰਟੀ ਅਤੇ ਰਿੰਗ ਸੈਰੇਮਨੀ ਪਾਰਟੀ ਵੀ ਕਰ ਸਕਦੇ ਹੋ ਅਤੇ 500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ। 2619 ਵੈਸਟ ਟੈਰਨ ਕੋਰਟ, ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167140777 ਜਾਂ ਫਿਰ 9165050185, 9167140777 ਜਾਂ ਫਿਰ 9165050185। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਸੀਰੀਆ ਤੋਂ ਜਿਹੜੀ ਆ ਰਹੀ ਹੈ, ਕਹਿੰਦੇ ਇੱਕ ਅਮਰੀਕਨ ਕਰਦਿਸ਼ ਜਿਹੜਾ ਪੈਟਰੋਲ ਗਸ਼ਤ ਕਰਨ ਵਾਲੀ ਜਿਹੜੀ ਟੁਕੜੀ ਜਾ ਰਹੀ ਸੀ, ਉਸ ਦੇ ਉੱਤੇ ਜਿਹੜਾ ਆ ਉਹ ਹਮਲਾ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ, ਕਾਰ ਬੋਂਬਿੰਗ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਇੱਕ ਸੁਸਾਈਡ ਬੰਬਰ ਉਹਨਾਂ ਦੇ ਇਸ ਦੇ ਵੱਲ ਜਿਹੜਾ ਉਹ ਵੱਧ ਰਿਹਾ ਸੀਗਾ ਤੇ ਉਹਦੇ ਨਾਲ ਜਿਹੜੇ 5 ਜਿਹੜੇ ਕੁਰਦਿਸ਼ ਫਾਈਟਰ ਜਿਹੜੇ ਆ ਉਹ ਮਾਰੇ ਗਏ ਆ। ਉਸ ਦੇ ਵਿੱਚ ਕਿਸੇ ਵੀ ਅਮਰੀਕਨ ਨੂੰ ਜਿਹੜੀ ਇੰਜਰੀ ਨਹੀਂ ਆਈ, ਪਰ ਇਹ ਬੜੇ ਥੋੜ੍ਹੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਦੂਜਾ ਹਮਲਾ ਜਿਹੜਾ ਉਹ ਦੇਖਿਆ ਗਿਆ, ਜਿਸ ਦੇ ਵਿੱਚ ਇਸ ਤੋਂ ਪਹਿਲਾਂ 5 ਜਿਹੜੇ ਜਿਸ ਦੇ ਵਿੱਚ ਅਮਰੀਕੀ ਵੀ ਜਿਹੜੇ ਆ ਉਹ ਪਹਿਲਾਂ
ਮਾਰੇ ਗਏ ਨੇ ਤੇ ਹੋਰ ਵੀ ਜਿਹੜੇ ਕੁਰਦਿਸ਼ ਜਿਹੜੇ ਫਾਈਟਰ ਸੀਗੇ ਉਹਨਾਂ ਦੀ ਉਸ ਦੇ ਵਿੱਚ ਮੌਤ ਹੋਈ ਸੀਗੀ। ਸੋ ਇਹ ਜਿਹੜੇ ਲਗਾਤਾਰ ਹੋ ਰਹੇ ਜਿਹੜੇ ਹਮਲੇ ਨੇ ਹੁਣ, ਤੇ ਉਧਰ ਜਿਹੜਾ ਅਮਰੀਕਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਆ ਅਮਰੀਕੀ ਫੌਜੀਆਂ ਨੂੰ ਉੱਥੋਂ ਵਾਪਸ ਜਿਹੜਾ ਉਹ ਬੁਲਾਇਆ ਜਾਊਗਾ, ਪਰ ਹੁਣ ਸਮੇਂ ਸੀਮਾ ਜਿਹੜੀ ਉਸ ਦੇ ਹਿਸਾਬ ਦੇ ਨਾਲ ਤੈਅ ਜਿਹੜੀ ਉਹ ਅਜੇ ਨਿਰਧਾਰਿਤ ਜਿਹੜੀ ਉਹ ਨਹੀਂ ਕੀਤੀ ਗਈ। ਸੋ ਦੇਖਦੇ ਹਾਂ ਇਸ ਅਜਿਹੇ ਹਮਲਿਆਂ ਦਾ ਉਸ ਫੈਸਲੇ ਦੇ ਉੱਤੇ ਕਿਸ ਤਰੀਕੇ ਦਾ ਅਸਰ ਜਿਹੜਾ ਉਹ ਰਹੇਗਾ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਅੱਜ ਜਿਹੜਾ MLK ਜਿਹੜਾ ਮਾਰਟਨ ਲੂਥਰ ਕਿੰਗ ਜੂਨੀਅਰ ਮੈਮੋਰੀਅਲ ਹੈਗਾ ਆ ਨੈਸ਼ਨਲ ਮਾਲ ਦੇ ਵਿੱਚ, ਉੱਥੇ ਵਿਜ਼ਿਟ ਕਰਨ ਲਈ ਗਏ। ਕੁਛ ਮਿੰਟ ਕਹਿੰਦੇ ਉੱਥੇ ਰਹੇ। ਅਨਅਨਾਊਂਸਡ ਵਿਜ਼ਿਟ ਸੀ, ਨਾਲ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਵੀ ਸੀਗੇ। ਸੋ ਉਹਨਾਂ ਨੇ ਇਸ ਦਿਨ ਦੇ ਉੱਤੇ ਕਹਿੰਦੇ ਕਿਹਾ ਵੀ ਅਸੀਂ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਜਿਹੜੇ ਆ ਉਹਨਾਂ ਨੂੰ ਸੈਲੀਬਰੇਟ ਕਰ ਰਹੇ ਆ, ਅਤੇ ਜਿਹੜਾ ਅਮਰੀਕਨਸ ਲੋਕ ਹੈਗੇ ਆ ਅਤੇ ਸਾਡੀ ਇਕੋਨਮੀ ਜਿਹੜੀ ਆ ਉਹ ਗੁੱਡ ਚੱਲ ਰਹੀ ਹੈਗੀ ਆ, ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋ ਰਿਹਾ। ਨੋ ਮੈਟਰ ਵੀ ਕਿਸੇ ਦਾ ਕਲਰ ਕਿੱਦਾਂ ਦਾ, ਸਕਿਨ ਕਿੱਦਾਂ ਦੀ ਹੈਗੀ ਆ, ਜਾਂ ਕਿੱਥੇ ਤੁਸੀਂ ਜਿਹੜੇ ਆ ਬੋਰਨ ਹੋਏ ਹੈਗੇ ਆ, ਅਸੀਂ ਸਾਰੇ ਇੱਕੋ ਜਿਹੇ ਹੈਗੇ ਆ। ਵੀ ਆਲ ਆਰ ਕ੍ਰੀਏਟਡ ਇਕੁਅਲ ਬਾਈ ਗੋਡ, ਇਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਜਿਹੜਾ ਹੈ ਉਹਦੇ 'ਚ ਲਿਖਿਆ। ਤਾਂ ਹੀ ਜਿਹੜੇ ਅਮਰੀਕਾ ਜਿਹੜੇ ਵਿੱਚ ਆ ਰਹੇ ਨੇ ਹੋਰ ਇਕੁਅਲੀ ਜਿਹੜੇ ਆ ਉਹਨਾਂ ਲਈ ਆਪਾਂ ਕੰਧ ਜਿਹੜੇ ਬਣਾ ਰਹੇ ਹਾਂ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਸੋ ਅਜਿਹੇ ਮੌਕਿਆਂ ਦੇ ਉੱਤੇ ਅਜਿਹੀਆਂ ਗੱਲਾਂ ਤਾਂ ਜਿਹੜੀਆਂ ਉਹਨਾਂ ਨੇ ਜ਼ਰੂਰ ਕਰਨੀਆਂ ਹੁੰਦੀਆਂ ਆ। ਅਗਲੀ ਖਬਰ ਹਰਜੋਤ ਸਿੰਘ ਜੀ ਮੈਕਸੀਕੋ ਤੋਂ ਜਿਹੜੀ ਆ ਰਹੀ ਆ। ਮੈਕਸੀਕੋ ਦੇ ਇੱਕ ਸ਼ਹਿਰ ਦੇ ਵਿੱਚ ਪਾਈਪਲਾਈਨ ਗੈਸ ਪਾਈਪਲਾਈਨ ਦੇ ਵਿੱਚ ਬੜਾ ਵੱਡਾ ਧਮਾਕਾ ਹੋਇਆ, ਜਿਸ ਕਰਕੇ 99 ਬੰਦਿਆਂ ਦੀ ਮੌਤ ਹੋਈ ਆ ਅਤੇ 51 ਤੋਂ ਵੱਧ ਲੋਕ ਹੋਰ ਜਿਹੜੇ ਜ਼ਖਮੀ ਆ ਉਹ ਦੱਸੇ ਜਾਂਦੇ ਨੇ। ਕਹਿੰਦੇ ਇਹ ਪਤਾ ਲੱਗਾ ਸੀਗਾ ਵੀ ਇਸ ਪਾਈਪਲਾਈਨ ਦੇ ਵਿੱਚੋਂ ਕਈ ਲੋਕ ਜਿਹੜੀ ਗੈਸ ਆ ਚੋਰੀ ਕਰਕੇ ਜਿਹੜੇ ਉਹ ਵੇਚ ਰਹੇ ਸੀਗੇ। ਕੁਛ ਕੁ ਇੱਦਾਂ ਦੇ ਜਿਹੜੇ ਚੋਰ ਠੱਗ ਲੋਕ ਜਿਹੜੇ ਸੀਗੇ ਅਤੇ ਉਹਨਾਂ ਨੇ ਉਸ ਪਾਈਪਲਾਈਨ ਨੂੰ ਇੱਕ ਹਿਸਾਬ ਦੇ ਨਾਲ ਖਤਰੇ ਵਾਲਾ ਕੰਮ ਕਰ ਦਿੱਤਾ। ਪਡਲ ਬਣ ਗਿਆ, ਫਿਰ ਫਾਊਂਟੇਨ ਕਹਿੰਦੇ ਉੱਥੇ ਚੱਲਣ ਲੱਗ ਗਈ, ਅਤੇ ਫਿਰ ਅਚਾਨਕ ਜਿਹੜਾ ਆ ਉਸ ਦੇ ਵਿੱਚ ਬੜਾ ਵੱਡਾ ਜਿਹੜਾ ਧਮਾਕਾ ਹੋਇਆ। ਅਤੇ ਜਿਸ ਪਿੰਡ ਦੇ ਵਿੱਚੋਂ ਜਿਸ ਜਗ੍ਹਾ 'ਚੋਂ ਲੰਘ ਰਹੀ ਸੀ ਉੱਥੇ ਇਰਦ ਗਿਰਦ ਜਿਹੜੇ ਲੋਕ ਸੀ, ਐਡਾ ਵੱਡਾ ਜਿਹੜਾ ਧਮਾਕਾ ਸੀਗਾ ਵੀ ਆਲਮੋਸਟ 90 ਲੋਕ ਜਿਹੜੇ ਆ ਉਸ ਦੇ ਵਿੱਚ ਮਾਰੇ ਗਏ ਨੇ। ਅਤੇ ਰਾਹਤ ਕਾਰਜ ਜਿਹੜੇ ਉੱਥੇ ਚੱਲ ਰਹੇ ਨੇ, ਪਰ ਇੱਕ ਬੜੀ ਮੰਦਭਾਗੀ ਜਿਹੜੀ ਘਟਨਾ ਆ ਮੈਕਸੀਕੋ ਦੇ ਵਿੱਚ ਵਾਪਰੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਇੰਡੀਆਨਾ ਤੋਂ ਆ ਰਹੀ ਹੈ। ਇੰਡੀਆਨਾ ਦੇ ਵਿੱਚ ਗੁਰਿੰਦਰ ਸਿੰਘ ਖਾਲਸਾ ਜਿਹੜੇ ਹੈਗੇ ਆ ਉਹਨਾਂ ਨੂੰ ਰੋਜ਼ਾ ਪਾਰਕਸ ਟ੍ਰੇਲ ਬਲੇਜ਼ਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਆ। 45 ਸਾਲਾਂ ਦੇ ਗੁਰਿੰਦਰ ਸਿੰਘ ਖਾਲਸਾ ਕਹਿੰਦੇ 2007 ਦੇ ਵਿੱਚ ਟਰੈਵਲ ਕਰ ਰਹੇ ਸੀ ਏਅਰਪੋਰਟ 'ਤੇ, ਜਦੋਂ ਉਹਨਾਂ ਨੂੰ ਆਪਣੀ ਦਸਤਾਰ ਉਤਾਰਨ ਦੇ ਲਈ ਕਿਹਾ ਗਿਆ ਅਤੇ ਉਹਨਾਂ ਨੇ ਉਹ ਪ੍ਰੋਟੈਸਟ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਸਿਗਨੇਚਰ ਡਰਾਈਵ ਵੀ ਜਿਹੜੀ ਚਲਾਈ ਨੇਸ਼ਨ ਵਾਈਡ, ਜਿਹਦੇ ਉੱਤੇ 67,000 ਲੋਕਾਂ ਨੇ ਜਿਹੜੇ ਸਾਈਨ ਕੀਤੇ। ਅਤੇ ਬਾਅਦ ਦੇ ਵਿੱਚ ਜਿਹੜਾ TSA ਆ, ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਜਿਹੜੀ ਆ ਦਸਤਾਰ ਦੇ ਬਾਬਤ ਜਿਹੜੀ ਪਾਲਿਸੀ ਸੀ ਸਿੱਖ ਕਮਿਊਨਿਟੀ ਦੇ ਲਈ ਉਹਨੂੰ ਚੇਂਜ ਕੀਤਾ, ਅਤੇ ਕਿਸੇ ਨੂੰ ਵੀ ਫਿਰ ਬਾਅਦ ਦੇ ਵਿੱਚ ਉਤਾਰਨ ਦੇ ਲਈ ਨਹੀਂ ਕਿਹਾ ਗਿਆ। ਈਵਨ ਦੋ ਉਹ ਚੈੱਕ ਕਰਦੇ ਆ, ਬੜੇ ਸਤਿਕਾਰ ਦੇ ਨਾਲ ਤੁਹਾਨੂੰ ਕਹਿੰਦੇ ਆ ਜਦੋਂ ਵੀ ਤੁਸੀਂ ਏਅਰਪੋਰਟ 'ਤੇ ਜਾਂਦੇ ਆ ਵੀ ਜਾਂ ਤਾਂ ਤੁਸੀਂ ਆਪਣੇ ਹੱਥਾਂ ਦੇ ਨਾਲ ਦਸਤਾਰ ਨੂੰ ਲਾ ਕੇ, ਤਾਂ ਫਿਰ ਉਹ ਉਹਨਾਂ ਕੋਲ ਇੱਕ ਇੰਸਟਰੂਮੈਂਟ ਹੁੰਦਾ ਉਹਨੂੰ ਚੈੱਕ ਕਰ ਲੈਂਦੇ ਆ, ਅਤੇ ਜਾਂ ਫਿਰ ਜੇ ਉਹ ਵੀ ਚੈੱਕ ਕਰਨਾ ਹੈ ਤਾਂ ਬੜੇ ਪਿਆਰ ਨਾਲ ਉਹ ਪੁੱਛਦੇ ਵੀ ਮੈਂ ਤੁਹਾਡੀ ਦਸਤਾਰ ਚੈੱਕ ਕਰ ਸਕਦਾ ਹਾਂ ਹੱਥ ਲਾ ਕੇ ਕਿ ਨਹੀਂ। ਜੀ 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 ਬਿਲਕੁਲ। ਸੋ ਬੜੀ ਜਿਹੜੀ ਖੁਸ਼ੀ ਵਾਲੀ ਗੱਲ ਆ, ਉਹਨਾਂ ਨੂੰ ਇਸ ਜਿਹੜੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਕਾਫੀ ਚਰਚਾਵਾਂ ਜਿਹੜੀਆਂ ਉਹ ਬਟੋਰ ਰਹੇ ਸੀਗੇ। ਅਗਲੀ ਜਿਹੜੀ ਖਬਰ ਆ ਜ਼ਿੰਬਾਬਵੇ ਤੋਂ ਆ ਰਹੀ। ਅਫਰੀਕਾ ਦਾ ਜਿਹੜਾ ਇਹ ਮੁਲਕ ਆ ਜਿੱਥੇ ਕਹਿੰਦੇ ਵੀ ਕਾਫੀ ਜਿਹੜੇ ਪ੍ਰੋਟੈਸਟ ਰੋਸ ਜਿਹੜੇ ਉਹ ਚੱਲ ਰਹੇ ਸੀ, ਅਤੇ ਉਹਨਾਂ ਰੋਸ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜੇ ਜ਼ਿੰਬਾਬਵੇ ਦੇ ਸਿਕਿਉਰਿਟੀ ਫੋਰਸਿਸ ਆ ਉਹਨਾਂ ਦੇ ਦੁਆਰਾ 12 ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਆ। ਕਹਿੰਦੇ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜਾ ਉੱਥੇ ਅਨਰੈਸਟ ਜਿਹੜੀ ਚੱਲ ਰਹੀ ਆ ਉਸ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕ੍ਰੈਕਡਾਊਨ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਆ, ਕਿਉਂਕਿ 12 ਦੇਖੋ ਹਰਜੋਤ ਸਿੰਘ ਜੀ ਪ੍ਰੋਟੈਸਟਰ ਆ ਉਹ ਸਿਕਿਉਰਿਟੀ ਅਫਸਰਸ ਦੇ ਦੁਆਰਾ ਜਿਹੜੇ ਮਾਰੇ ਜਾ ਚੁੱਕੇ ਆ। ਪਿਛਲੇ 1-2 ਹਫ਼ਤੇ ਪਹਿਲਾਂ ਉੱਥੇ ਬੜਾ ਵੱਡਾ ਜਿਹੜਾ ਆ ਗੈਸ ਪ੍ਰਾਈਸ ਦੇ ਵਿੱਚ, ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਲੋਕ ਜਿਹੜੇ ਉਹ ਸੜਕਾਂ ਦੇ ਉੱਤੇ ਜਿਹੜੇ ਉਤਰ
ਆਏ ਸੀਗੇ। ਸੋ ਇਹ ਹੁਣ ਉੱਥੇ ਜੇ ਤੁਸੀਂ ਉੱਥੋਂ ਦੀਆਂ ਵੀਡੀਓ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖੋ ਤਾਂ ਲੋਕ ਵਾਕਿਆ ਹੀ ਜਿਹੜੇ ਆ ਉਹ ਸੜਕਾਂ ਦੇ ਉੱਤੇ ਆ। 12 ਲੋਕ ਜਿਹੜੇ ਮਰੇ ਆ। ਕਹਿੰਦੇ ਡੋਰ ਟੂ ਡੋਰ ਓਪਰੇਸ਼ਨ ਜਿਹੜਾ ਇਸ ਟਾਈਮ ਉੱਥੋਂ ਦੀਆਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਕਰ ਰਹੀਆਂ ਆ। 78 ਗਨ ਸ਼ਾਊਟ ਵੂੰਡਸ ਜਿਹੜੇ ਉਹ ਹੋਏ ਨੇ ਅਤੇ ਕਈ 100 ਥਾਵਾਂ ਦੇ ਉੱਤੇ ਅਸੌਲਟ ਦੇ ਟਾਰਚਰ ਦੇ ਜਿਹੜੀਆਂ ਖਬਰਾਂ ਆ ਉਹ ਇਸ ਟਾਈਮ ਜਿਹੜੀਆਂ ਉਹ ਆ ਰਹੀਆਂ ਨੇ। ਅਤੇ ਜਿਹੜੀਆਂ ਜੇਲ੍ਹਾਂ ਆ ਉਹ ਜਿਹੜੀਆਂ ਆਪਣੀ ਕਪੈਸਿਟੀ ਤੋਂ ਕਈ ਗੁਣਾ ਵੱਧ ਜਿਹੜੀਆਂ ਉਹਨਾਂ ਨੇ ਭਰੀਆਂ ਹੋਈਆਂ ਆ। ਬਿਯੋਂਡ ਕਪੈਸਿਟੀ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਅਤੇ ਕਿਉਂਕਿ 150 ਗੁਣਾ ਉਹਨਾਂ ਨੇ ਅਚਾਨਕ ਹੀ ਹਰਜੋਤ ਸਿੰਘ ਜੀ 150% ਜਿਹੜਾ ਆ ਉਹ ਤੇਲ ਦੀਆਂ ਕੀਮਤਾਂ ਦੇ ਵਿੱਚ ਰਾਤੋਂ ਰਾਤ ਜਿਹੜਾ ਉਹ ਵਾਧਾ ਜਿਹੜਾ ਉਹ ਕਰ ਦਿੱਤਾ ਸੀਗਾ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਜਿਹੜੇ ਸਿੱਖ ਕਮਿਊਨਿਟੀ ਆ ਉਹਨਾਂ ਨੇ ਹੁਣ ਇੱਕ ਤਰ੍ਹਾਂ ਦੇ ਨਾਲ ਪੂਰੀ ਜਿਹੜੀ ਆਪਣੀ ਕੈਂਪੇਨ ਉਹ ਸ਼ੁਰੂ ਕਰ ਦਿੱਤੀ ਆ। ਉਹਨਾਂ ਨੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਆ ਉਹਦੇ 'ਚ ਇਹ ਕਿਹਾ ਹੈ ਪ੍ਰੂਵ ਇਟ ਔਰ ਰਿਮੂਵ ਇਟ। ਸੋ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਆ, ਜਿਹਦੇ ਵਿੱਚ ਉਹ ਇੱਕ ਪਿੱਛੇ ਜਿਹੀ ਰਿਪੋਰਟ ਆਈ ਸੀ ਪਬਲਿਕ ਰਿਪੋਰਟ 2018 ਦੇ ਵਿੱਚ, ਜਿੱਥੇ ਇਹ ਕਿਹਾ ਸੀ ਵੀ ਜਿਹੜਾ ਸਿੱਖ ਐਕਸਟਰੀਮਿਜ਼ਮ ਆ ਉਹ ਕੈਨੇਡਾ 'ਚ ਵੱਧ ਰਿਹਾ ਆ। ਜਿਸ ਤੋਂ ਬਾਅਦ ਜਿਹੜੇ ਕੈਨੇਡਾ ਦੇ ਸਿੱਖ ਆ ਉਹਨਾਂ ਨੇ ਬਹੁਤ ਬੁਰਾ ਮਨਾਇਆ ਸੀ। ਅਤੇ ਹੁਣ ਜਿਹੜੀ ਆ ਇਹ ਕੈਂਪੇਨ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਪਿਛਲੇ 43 ਸਾਲਾਂ ਤੋਂ ਉੱਥੇ ਰਹਿ ਰਹੇ ਟੋਰਾਂਟੋ ਏਰੀਏ 'ਚ ਉਹਨਾਂ ਨੇ ਸ਼ੁਰੂ ਕੀਤੀ ਆ ਪ੍ਰੂਵ ਇਟ ਔਰ ਰਿਮੂਵ ਇਟ ਬਿਫੋਰ ਇਲੈਕਸ਼ਨ। ਅਤੇ ਉਹ ਕਹਿੰਦੇ ਵੀ ਜੇ ਇਹ ਰਿਮੂਵ ਨਾ ਕੀਤੀ ਗਈ ਜਾਂ ਪ੍ਰੂਵ ਨਾ ਕੀਤੀ ਗਈ ਤਾਂ ਹੋ ਸਕਦਾ ਜਿਹੜੀ ਲਿਬਰਲ ਗਵਰਨਮੈਂਟ ਆ ਜਿਹਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡਾ ਦੇ ਹੈਗੇ ਆ ਜਿਹੜੇ ਲਿਬਰਲ ਨੂੰ ਬਿਲੋਂਗ ਕਰਦੇ ਆ, ਅਤੇ ਉਹਨਾਂ ਦੀ ਸਪੋਰਟ ਜਿਹੜੀ ਆ ਪੂਰੀ ਸਿੱਖ ਕਮਿਊਨਿਟੀ ਵਾਪਸ ਲੈ ਲਵੇ। ਕੈਨੇਡਾ ਦੇ ਵਿੱਚ ਜਿਹੜੀ ਸਿੱਖਾਂ ਦੀ ਪਾਪੂਲੇਸ਼ਨ 1% ਆ, ਅਤੇ ਸਰੋਤਿਆਂ ਨੂੰ ਦੱਸਦੇ ਜਾਈਏ 12% ਦੇ ਕਰੀਬ ਮਿਨਿਸਟਰ ਜਿਹੜੇ ਆ ਕੈਨੇਡਾ ਦੇ ਵਿੱਚ ਇਸ ਟਾਈਮ ਉਹ ਸਿੱਖ ਹੈਗੇ ਆ। ਸੋ ਦੂਸਰੇ ਪਾਸੇ ਜਿਹੜੇ ਸਿੱਖ ਇਹ ਕਹਿ ਰਹੇ ਕਲੀਅਰਲੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਆ ਉਹ ਮਿਸ ਰੀਪ੍ਰਜੈਂਟ ਕਰਕੇ ਜਿਹੜੀ ਆ ਕੈਨੇਡਾ ਗਵਰਨਮੈਂਟ ਨੂੰ ਦੱਸ ਰਹੀ ਆ ਵੀ ਉੱਥੇ ਇੱਦਾਂ ਦਾ ਜਿਹੜਾ ਮਾਹੌਲ ਚੱਲ ਰਿਹਾ, ਜਦੋਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਆ ਮਿਲੀਟੈਂਟ ਜਾਂ ਕੋਈ ਐਕਸਟਰੀਮਿਜ਼ਮ ਦਾ ਕੋਈ ਵੀ ਜਿਹੜਾ ਹੈਗਾ ਆ ਸਿੱਖਾਂ ਵੱਲੋਂ ਕਿਸੇ ਤਰ੍ਹਾਂ ਦਾ ਵਰਤਾਰਾ ਕੈਨੇਡਾ 'ਚ ਨਹੀਂ ਕੀਤਾ ਜਾ ਰਿਹਾ। ਜੀ ਜੀ ਅਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਾਂਗੇ ਅਤੇ ਕੁਛ ਮਿੰਟ ਦੇ ਲਈ ਆਪਣੇ ਨਾਲ ਜਿਹੜੇ ਜਕਾਰਾ ਮੂਵਮੈਂਟ ਵਾਲੇ ਬੱਚੇ ਆ ਉਹ ਆਪਣੇ ਨਾਲ ਜੁੜੇ ਨੇ। ਉਹਨਾਂ ਦੇ ਜਿਹੜੇ ਇੱਕ ਕੈਂਪ ਨਿਸ਼ਾਨ ਕੈਂਪ ਜਿਹੜਾ ਚੱਲਿਆ ਸੀਗਾ ਉਸ ਦੇ ਬਾਰੇ ਜਾਂ ਜਕਾਰਾ ਦੇ ਬਾਰੇ ਥੋੜ੍ਹੀ ਬਹੁਤੀ ਗੱਲਬਾਤ ਕਰਨਗੇ। ਜਸਪ੍ਰੀਤ ਆਪਣੇ ਜੁੜੇ ਨੇ। ਜਸਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਨਾਮ ਜਸਪ੍ਰੀਤ ਕੌਰ ਹੈ। ਤਾਂ ਅਸੀਂ ਜਕਾਰਾ ਮੂਵਮੈਂਟ ਦੇ ਕਮਿਊਨਿਟੀ ਆਰਗੇਨਾਈਜ਼ਰ ਆਪਣੇ 209 ਏਰੀਆ ਕੋਡ ਤੇ ਜੀ। ਸੋ ਨਿਸ਼ਾਨ ਜਿਹੜਾ ਕੈਂਪ ਸੀਗਾ ਉਹ ਖਤਮ ਹੋ ਚੁੱਕਾ ਹੈ ਜਾਂ ਅੱਜ ਲਾਸਟ ਡੇਟ ਹੈਗੀ ਉਸ ਦੀ? ਹਾਂਜੀ ਹਾਂਜੀ, ਅੱਜ ਲਾਸਟ ਡੇਟ ਆ। ਅਸੀਂ ਸ਼ੁੱਕਰਵਾਰ ਆਏ ਸੀ ਸਾਡੇ ਸਾਰੇ ਬੱਚੇ ਆਪਣੇ ਇੱਥੇ ਡੇਵਿਸ, ਤਾਂ ਕੱਲ ਤਾਂ ਸੈਟਰਡੇ ਸੰਡੇ ਕਾਨਫਰੰਸ ਚੱਲਦੀ, ਤਾਂ ਅੱਜ ਸਾਡਾ ਲਾਸਟ ਡੇ ਆ। ਸੋ ਅੱਜ ਅਸੀਂ ਫਿਰ ਗੁਰਦੁਆਰਾ ਸਾਹਿਬ ਜਾ ਕੇ ਫਿਰ ਲਾਸਟ ਅਨਾਊਂਸਮੈਂਟ ਕਰਾਂਗੇ। ਕਿਹੜੇ ਗੁਰਦੁਆਰਾ ਸਾਹਿਬ ਜਾਓਗੇ ਤੁਸੀਂ? ਅਸੀਂ ਸੈਕਰਾਮੈਂਟੋ। ਅੱਛਾ ਜੀ, ਠੀਕ। ਸੈਕਰਾਮੈਂਟੋ ਵੀ ਬਹੁਤ ਗੁਰੂ ਘਰ ਹੈ ਨਾ, ਉਹ ਦੱਸ ਦਿਓ ਜੀ, ਕਿਉਂਕਿ ਹੋਰ ਵੀ ਸਰੋਤਿਆਂ ਨੇ ਉੱਥੇ ਜਾਣਾ ਹੋਵੇ। ਕਿਹੜੇ ਗੁਰੂ ਘਰ ਹੈ ਸੈਕਰਾਮੈਂਟੋ? ਸੈਕਰਾਮੈਂਟੋ ਦੇ ਵਿੱਚ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਸੋ 209 ਦੇ ਵਿੱਚ ਜਕਾਰਾ ਮੂਵਮੈਂਟ ਦੇ ਵੱਲੋਂ ਲੇਟੈਸਟ ਕੀ ਤੁਹਾਡੀਆਂ ਅਪਡੇਟਸ ਆ, ਕੀ ਤੁਹਾਡੀਆਂ ਉੱਥੇ ਜਿਹੜੀਆਂ ਪਲਾਨਸ ਚੱਲ ਰਹੀਆਂ ਨੇ? ਹਾਂਜੀ, ਸੋ ਦਿਸ ਵੀਕਐਂਡ ਅਸੀਂ ਜ਼ਿਆਦਾ ਆਪਣੇ ਨਿਸ਼ਾਨ ਤੇ ਫੋਕਸ ਕੀਤਾ ਸੀਗਾ। ਸਾਡੇ ਐਤਕੀ ਡੇਵਿਸ ਵਿੱਚ ਘੱਟੋ ਘੱਟ ਸਾਡੇ 150 ਬੱਚਾ ਆਇਆ ਸੀਗਾ ਆਲ ਅਰਾਊਂਡ ਕੈਲੀਫੋਰਨੀਆ, ਆਪਣੇ ਬੇ ਏਰੀਆ ਤੋਂ ਯੂਬਾ ਸਿਟੀ, ਸੈਕਰਾਮੈਂਟੋ, ਆਪਣੇ LA ਤੋਂ ਤੱਕ ਵੀ ਸਾਡੇ ਸਾਰੇ ਇੱਕ ਜਗ੍ਹਾ ਸਾਡੇ ਸਾਰੇ ਬੱਚੇ ਜੁੜੇ ਸੀਗੇ। ਤੇ ਆਪਣੇ ਸੋ 150 ਬੰਦਾ ਹਾਈ ਸਕੂਲ ਦਾ ਹੋ ਗਿਆ, ਤੇ ਬਾਕੀ ਸਾਡੇ ਜਿਹੜੇ ਵਾਲੰਟੀਅਰ ਸੀਗੇ ਹੋਰ ਕਾਲਜ ਸਟੂਡੈਂਟਸ ਨਾਲ ਸੀਗੇ, ਤੇ ਅਸੀਂ ਡਿਫਰੈਂਟ ਵਰਕਸ਼ਾਪਸ ਕੀਤੀਆਂ ਸੀਗੀਆਂ। ਸੋ ਆਪਣਾ ਸਾਡਾ ਐਤਕੀ ਥੀਮ ਸੀਗਾ ਰੀਡਿਫਾਈਨਿੰਗ ਸਕਸੈਸ। ਵੀ ਜਿਹੜਾ ਸਕਸੈਸ ਹੁੰਦਾ ਆ ਵੀ ਆਪਣਾ ਹਰ ਬੱਚੇ ਨੂੰ ਉਹਦਾ ਕੀ ਮਤਲਬ ਆ ਸਕਸੈਸ ਦਾ, ਉਹਨਾਂ ਦੇ ਘਰ ਦੇ ਵਿੱਚ ਕੀ ਮਾਹੌਲ ਆ, ਵੀ ਕੀ ਸਿਖਾਇਆ ਜਾਂਦਾ ਆ, ਵੀ ਕੀ ਸਕਸੈਸ ਕੀ ਚੀਜ਼ ਹੁੰਦੀ ਆ। ਤੇ ਉਸ ਬਾਰੇ ਅਸੀਂ ਗੱਲਾਂ ਕੀਤੀਆਂ ਸੀਗੀਆਂ। ਐਂਡ ਜ਼ਿਆਦਾ ਆਪਣੇ ਕਾਲਜ ਪੈਨਲ ਅਸੀਂ ਕੀਤਾ ਸੀਗਾ ਇੱਕ, ਵੀ ਜਦੋਂ ਆਪਣੇ ਜਿਹੜੇ ਹੁਣ ਇਸ ਵੇਲੇ ਕਾਲਜ ਸਟੂਡੈਂਟ ਆ ਉਹ ਅਸੀਂ ਪੈਨਲ ਦੇ ਵਿੱਚ ਬਿਠਾਏ ਸੀਗੇ, ਤੇ ਉਹਨਾਂ ਨੂੰ ਅਸੀਂ ਕੁਐਸਚਨ ਪੁੱਛਿਆ ਸੀਗਾ ਵੀ
ਤੁਹਾਡਾ ਆਪਣਾ ਕੀ ਪਾਸ ਸੀਗਾ ਕਾਲਜ ਦੇ ਵਿੱਚ, ਸੋ ਦੈਟ ਵੇ ਆਪਣੇ ਜਿਹੜੇ ਹੁਣ ਹਾਈ ਸਕੂਲ ਦੇ ਸਟੂਡੈਂਟ ਆ ਉਹ ਥੋੜੇ ਉਹਨਾਂ ਗੱਲਾਂ ਸੁਣ ਸਕਦੇ ਆ, ਤਾਂ ਆਪਣਾ ਜਿਹੜਾ ਪੈਥ ਉਹ ਬਣਾ ਸਕਦੇ ਆ। ਤਾਂ ਉਹਨਾਂ ਨੂੰ ਵੀ ਇਸ ਮੌਕਾ ਦਿੱਤਾ ਸੀਗਾ ਵੀ ਆਪਣਾ ਜਿਹੜਾ ਕੋਈ ਵੀ ਸਵਾਲ ਹੈ ਤੁਸੀਂ ਆਪਣੇ ਕਾਲਜ ਸਟੂਡੈਂਟਸ ਨੂੰ ਪੁੱਛਣਾ ਚਾਹੋਗੇ ਤੁਸੀਂ ਪੁੱਛ ਸਕਦੇ ਆ। ਸੋ ਜ਼ਿਆਦਾ ਸਾਡਾ ਕਨਵਰਸੇਸ਼ਨ ਇਹ ਸੀ ਕਿ ਸਕਸੈਸ ਬਾਰੇ, ਤਾਂ ਕਾਲਜ ਬਾਰੇ, ਐਂਡ ਆਲਸੋ ਜਿੱਦਾਂ ਆਪਣੇ ਜਿਹੜੇ ਗੋਲਸ ਜਾਂ ਵੀ ਆਪਣੇ ਕਿਹੜੇ ਗੋਲ ਤੁਸੀਂ ਬਣਾਉਣਾ ਚਾਹੁੰਦੇ ਆਪਣੀ ਲਾਈਫ ਦੇ ਵਿੱਚ, ਤਾਂ ਕਿਵੇਂ ਕਾਮਯਾਬ ਹੋਣਾ ਆ। ਜੀ ਸੋ ਬਹੁਤ ਵਧੀਆ, ਸੋ ਵੈਰੀ ਗੁੱਡ। ਸੋ ਇਹ ਤਾਂ ਚਲੋ ਤੁਹਾਡਾ ਜਿਹੜਾ ਲੇਟੈਸਟ ਜਿਹੜਾ ਕੈਂਪ ਚੱਲ ਰਿਹਾ ਸੀ, ਸੋ ਵਟਸ ਨੈਕਸਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਕਾਰਾ ਮੂਵਮੈਂਟ ਦੇ ਹੋਰ ਕੀ ਜਿਹੜੇ ਅੱਗੇ ਪਲਾਨਸ ਜਿਹੜੇ ਫਿਊਚਰ ਪਲਾਨਸ ਦੇ ਵਿੱਚ ਹੈਗਾ ਆ? in the future ਹਰ ਆਪਣੇ region ਦੇ ਵਿੱਚ ਆਪਣੇ events ਹੁੰਦੇ ਆ। ਸੋ as well as ਸਾਡਾ ਸਿੱਖ ਹਿਸਟਰੀ ਡੇ ਹਰ region ਦੇ ਆਪਣੇ Bay Area, ਆਪਣੇ Sacramento, Fresno ਇੱਕ ਸਿੱਖ ਹਿਸਟਰੀ ਡੇ ਹੋਊਗਾ। ਉਹਦਾ region ਜਿਹੜਾ ਕੰਪੀਟੀਸ਼ਨ ਹੁੰਦਾ ਆ, ਸੋ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਹਰ region ਦੇ ਵਿੱਚ ਬੱਚੇ ਨੂੰ ਕਹਿੰਦੇ ਆ ਵੀ ਸਾਈਨ ਅਪ ਕਰਨ, ਤਾਂ ਆਪਣੇ ਜਿੱਦਾਂ ਐਨੀ ਟੌਪਿਕ ਸਿੱਖ ਹਿਸਟਰੀ ਦੇ ਵਿੱਚ ਕੋਈ ਟ੍ਰੈਜੇਡੀ ਬਾਰੇ, ਕੋਈ ਟ੍ਰਾਇੰਫ ਬਾਰੇ, ਐਨੀ ਟੌਪਿਕ ਵੀ ਜਿਸ ਦੇ ਵਿੱਚ ਉਹਨਾਂ ਦਾ ਇੰਟਰਸਟ ਆ ਉਹਦੇ ਬਾਰੇ ਭਾਵੇਂ ਕੋਈ ਪੋਸਟਰ ਬਣਾ ਸਕਦੇ ਆ, ਕੋਈ ਰਿਸਰਚ ਪੇਪਰ ਆਪਣਾ ਲਿਖ ਸਕਦੇ ਆ, ਤਾਂ ਉਹਦੀ ਡਿਸਪਲੇ ਕਰਨ। ਤੇ ਫਿਰ ਸਾਡਾ ਹੋਣਾ ਆ Bay Area ਦੇ ਵਿੱਚ February 16th ਸਿੱਖ ਹਾਲਰਸ ਜਿਹੜਾ ਕਾਨਫਰੰਸ ਹੁੰਦਾ ਹਰ ਸਾਲ ਹੁੰਦਾ ਆ, ਤਾਂ ਉਹਦੇ ਵਿੱਚ ਫਿਰ ਜਿਹੜੇ ਆਪਣੇ ਰੀਜਨ ਦੇ ਵਿੱਚ ਜਿੱਤੇ ਸੀਗੇ ਉਹ ਫਿਰ ਜਾ ਕੇ ਆਪਣੇ ਸਕਾਲਰਸ ਤੇ ਪ੍ਰੈਜੈਂਟੇਸ਼ਨ ਕਰ ਸਕਦੇ ਆ। ਤੇ ਉਹਦੇ ਵਿੱਚ ਵੀ ਜਿਹੜਾ ਬੱਚਾ ਆਪਣਾ ਫਰਸਟ ਪਲੇਸ ਲਊਗਾ ਤਾਂ ਉਹਦੇ ਫਰਸਟ ਪਲੇਸ, ਸੈਕੰਡ ਪਲੇਸ ਐਂਡ ਥਰਡ ਪਲੇਸ ਕੈਸ਼ ਪ੍ਰਾਈਜ਼ ਹੋਊਗਾ। ਸੋ ਇਹਦੇ ਵਿੱਚ ਇਹ ਹੈਗਾ ਵੀ ਕੋਈ ਵੀ ਆਪਣਾ ਜਿਹੜਾ ਟੌਪਿਕ ਇੰਟਰਸਟ ਆ ਉਹਦੇ ਵਿੱਚ ਵੀ ਜ਼ਿਆਦਾ ਸਿੱਖ ਸਕਦਾ ਆਪਣਾ ਬੱਚਾ। ਚਲੋ ਬਹੁਤ ਵਧੀਆ। ਤਾਂ ਜ਼ਿਆਦਾ ਸਾਡੇ ਸਿੱਖ ਹਿਸਟਰੀ ਹੋਣਾ ਨਿਸ਼ਾਨ ਤੋਂ ਬਾਅਦ ਸਿੱਖ ਹਿਸਟਰੀ ਡੇ ਦਾ ਫੋਕਸ ਆ ਜੀ। ਵੈਰੀ ਗੁੱਡ, ਚਲੋ ਬਹੁਤ ਵਧੀਆ ਤੇ ਥੈਂਕ ਯੂ। ਅਸੀਂ ਆ ਕਹਿਣਾ ਸਾਡਾ ਹਾਈ ਸਕੂਲ ਦਾ ਬੱਚਾ ਹੈਗਾ ਇੱਕ ਜਾਨਵੀ ਕੌਰ, ਤਾਂ ਉਹ ਦੱਸਣਾ ਚਾਹੂੰਗੀ ਵੀ ਉਹ ਸਾਡੇ ਪਹਿਲੀ ਵਾਰੀ ਐਤਕੀ ਨਿਸ਼ਾਨ ਤੇ ਆਈ ਸੀਗੀ, ਤਾਂ ਮੈਂ ਉਹਨੂੰ ਫੜਾਉਣਾ ਸੀਗਾ ਫੋਨ, ਤਾਂ ਉਹ ਤੁਹਾਨੂੰ ਦੱਸੂਗੀ ਵੀ ਕਿ ਉਹ ਜ਼ਿਆਦਾ ਕੀ ਲਾਈਕ ਕੀਤਾ ਸੀ ਕਾਨਫਰੰਸ ਬਾਰੇ। ਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ। ਸੋ ਮੇਰਾ ਨਾਮ ਜਾਨਵੀ ਵੱਲੀ ਆ ਜੀ। ਮੈਂ ਪੜ੍ਹਦੀ ਹਾਂ ਸੈਂਟਰਲ ਵੈਲੀ ਹਾਈ ਸਕੂਲ ਦੇ ਵਿੱਚ। ਓਕੇ, ਤੇ ਤੁਹਾਡਾ ਕਿੱਦਾਂ ਦਾ ਰਿਹਾ ਨਿਸ਼ਾਨ ਕੈਂਪ ਦੇ ਵਿੱਚ? ਹਾਊ ਵਾਜ਼ ਇਟ? ਤੁਹਾਨੂੰ ਕਿੱਦਾਂ ਦਾ ਫੀਲ ਹੋਇਆ? ਕੀ ਤੁਸੀਂ ਤੁਹਾਨੂੰ ਲੱਗਾ ਵੀ ਉੱਥੋਂ ਤੁਸੀਂ ਸਿੱਖਿਆ ਹੈ? ਮੈਨੂੰ ਮੇਰਾ ਪਹਿਲਾ ਸਾਲ ਸੀ ਇੱਥੇ ਨਿਸ਼ਾਨ ਤੇ, ਮੈਨੂੰ ਬਹੁਤ ਚੰਗਾ ਲੱਗਿਆ। ਅਸੀਂ ਬਹੁਤ ਦੋਸਤ ਬਣਾਏ, ਤਾਂ ਸਿੱਖੀ ਦੇ ਬਾਰੇ ਸਿੱਖਿਆ, ਤਾਂ ਸਾਨੂੰ ਕਾਲਜ ਵਾਸਤੇ ਵੀ ਪ੍ਰਪੇਅਰ ਕੀਤਾ ਆ ਕਿ ਕਿੱਦਾਂ ਹੋਣਾ ਆ, ਕਿੱਦਾਂ ਅਪਲਾਈ ਕਰਨਾ ਆ, ਕਿੱਦਾਂ ਰਹਿੰਦਾ ਆ। ਓਕੇ, ਸੋ ਤੁਸੀਂ ਡਿਸਾਈਡ ਕਰ ਲਿਆ ਵੀ ਤੁਸੀਂ ਕਾਲਜ ਦੇ ਵਿੱਚ ਕਿਹੜੇ ਮੇਜਰ ਦੇ ਵਿੱਚ ਜਾਣਾ ਆ ਕਿ ਨਹੀਂ ਅਜੇ? ਹਾਂਜੀ। ਓਕੇ, ਸੋ ਤੁਸੀਂ ਪੇਰੈਂਟਸ ਨੂੰ ਹੁਣ ਆਪਣੇ ਨੂੰ ਵਾਪਸ ਜਦੋਂ ਜਾਓਗੇ ਘਰ, ਫ੍ਰਿਜ਼ਨੋ ਤੋਂ ਆ ਤੁਸੀਂ? ਸੈਂਟਰਲ ਸੀਰੀਜ਼ ਤੋਂ। ਕਿੱਥੋਂ? ਸੀਰੀਜ਼ ਤੋਂ। ਠੀਕ ਹੈ, ਜਦੋਂ ਤੁਸੀਂ ਹੁਣ ਵਾਪਸ, ਕਿਉਂਕਿ ਸੀਰੀਜ਼ 'ਚ ਪੰਜਾਬੀ ਕਮਿਊਨਿਟੀ ਬਹੁਤ ਆ, ਖਾਸ ਕਰਕੇ ਟਰੱਕਰਸ, ਜਦੋਂ ਹੁਣ ਵਾਪਸ ਆਪਣੇ ਜਾਓਗੇ ਘਰ, ਪੇਰੈਂਟਸ ਨੂੰ ਤੁਸੀਂ ਕੀ ਕਹੋਗੇ ਤਾਂ ਕਿ ਜਿਹੜੇ ਤੁਹਾਡੇ ਪੇਰੈਂਟਸ ਵੀ ਮੋਟੀਵੇਟ ਹੋ ਕੇ ਜਿਹੜੇ ਹੋਰ ਉਹਨਾਂ ਦੇ ਦੋਸਤ ਮਿੱਤਰ ਆ ਜਾਂ ਉੱਥੇ ਜਿਹੜੇ ਹੋਰ ਗੁਰੂ ਘਰ ਜਾਂਦੇ ਆ, ਹੂਸਨ ਹੋਇਆ, ਟਰਲਕ, ਉਹ ਹੋਰ ਆਪਣੇ ਬੱਚਿਆਂ ਨੂੰ ਵੀ ਮੋਟੀਵੇਟ ਕਰਨ ਵੀ ਆਉਣ ਵਾਲੇ ਸਮੇਂ 'ਚ ਜਕਾਰਾ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਪ੍ਰੋਗਰਾਮ ਹੁੰਦੇ ਉਹਨਾਂ 'ਚ ਹਿੱਸਾ ਲਈਏ? ਹਾਂਜੀ, ਮੈਂ ਦੱਸਾਂਗੀ ਕਿ ਬਹੁਤ ਚੰਗਾ ਆ, ਤੁਹਾਨੂੰ ਫਿਊਚਰ ਵਾਸਤੇ ਪ੍ਰਪੇਅਰ ਕਰਦੇ ਆ, ਤਾਂ ਲੀਡਰਸ਼ਿਪ ਸਕਿੱਲਸ ਵੀ ਸਿੱਖਦੇ ਹੋ। ਜੀ ਥੈਂਕ ਯੂ। ਸੋ ਥੈਂਕ ਯੂ ਵੈਰੀ ਮੱਚ, ਤੇ ਹੋਪਫੁਲੀ ਜਿਹੜਾ ਤੁਸੀਂ ਮੇਜਰ ਸਿਲੈਕਟ ਕੀਤਾ ਉਹਦੇ ਵਿੱਚ ਤੁਹਾਨੂੰ ਸਕਸੈਸਫੁਲ ਤੁਸੀਂ ਹੋਵੋ, ਕਾਮਯਾਬੀ ਮਿਲੇ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਜਸਪ੍ਰੀਤ ਜੀ, ਤੁਹਾਡਾ ਵੀ ਬਹੁਤ ਬਹੁਤ ਜਿਹੜਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹ ਜਿਹੜੀਆਂ ਜਾਣਕਾਰੀਆਂ ਤੁਸੀਂ ਸਾਡੇ ਨਾਲ ਜਿਹੜੀਆਂ ਸਾਂਝੇ ਕੀਤੀਆਂ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਵਧੀਆ ਕੰਮ ਜਿਹੜੇ ਕਰ ਰਹੇ ਨੇ, ਬੱਚਿਆਂ ਨੂੰ ਆਉਣ ਵਾਲੇ ਜਿਹੜੇ ਆ ਭਵਿੱਖ ਦੇ ਲਈ ਪ੍ਰੀਪੇਅਰ ਕਰ ਰਹੇ ਨੇ, ਕਿਉਂਕਿ ਬਹੁਤ ਵਾਰੀ ਲੋਕ ਓਵਰਵੈਲਮ ਹੋ ਜਾਂਦੇ ਨੇ, ਡਰ ਜਾਂਦੇ ਨੇ, ਯਾਰ ਆਹ ਵੀ ਕਰਨਾ, ਉਹ ਵੀ ਕਰਨਾ, ਕਿੱਦਾਂ ਕਰਾਂਗੇ, ਇਟ ਇਜ਼ ਜਸਟ ਟੂ ਮੱਚ ਕਰਨ ਨੂੰ ਆ। ਸੋ ਅਜਿਹੇ ਕੈਂਪਸ ਦੇ ਨਾਲ ਜ਼ਰੂਰ ਜਿਹੜਾ ਫਾਇਦਾ ਹੁੰਦਾ, ਜਿੱਦਾਂ ਇਹਨਾਂ ਨੇ ਕਿਹਾ ਵੀ 150 ਤੋਂ ਤਕਰੀਬਨ 150 ਜਾਂ ਉਸ ਤੋਂ ਵੱਧ ਜਿਹੜੇ ਉਹ ਬੱਚੇ ਸੀਗੇ, ਅਤੇ ਨਾਲ ਜਿਹੜੇ ਵੋਲੰਟੀਅਰਸ ਜਿਹੜੇ ਵੱਖ-ਵੱਖ ਕਾਲਜਸ ਦੇ ਐਲੂਮਨਾਈ ਸੀਗੇ, ਸੋ ਉੱਥੇ ਗਏ ਸੀਗੇ। ਸੋ ਬੇਸਿਕਲੀ ਇੱਕ ਵਧੀਆ ਟਰੈਂਡ ਆ, ਚੰਗੀ ਗੱਲ ਆ।
ਸੋ ਬੱਚੇ ਕਾਲਜਾਂ ਦੇ ਵਿੱਚ ਜਾਣ, ਚੰਗੀਆਂ ਡਿਗਰੀਆਂ ਕਰਨ, ਮੇਜਰ ਜਿਹੜੇ ਆਪਣੇ ਪੈਸ਼ਨ ਦੇ ਹਿਸਾਬ ਦੇ ਨਾਲ ਚੁਣਨ, ਤੇ ਜਿਹੜਾ ਗਾਂ ਤੋਂ ਗਾਂ ਜਿਹੜੇ ਫਿਰ ਇਹਨਾਂ ਦੇ ਵਿੱਚੋਂ ਜਿਹੜੇ ਲੀਡਰ ਆ ਉਹ ਬਾਅਦ ਦੇ ਵਿੱਚ ਜਿਹੜੇ ਉਹ ਬਣਨੇ ਹੁੰਦੇ ਨੇ। ਸੋ ਬਿਲਕੁਲ। ਨਾਲੇ ਰਾਜਕਰਨਵੀਰ ਸਿੰਘ ਜੀ ਕੀ ਆ ਵੀ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਹੁੰਦੀਆਂ ਆ ਮੋਸਟਲੀ, ਉਹਨਾਂ ਦਾ ਮੇਨ ਫੋਕਸ ਇਹੀ ਹੁੰਦਾ ਵੀ ਤੁਸੀਂ ਉੱਦਾਂ ਦਾ ਹੀ ਸਬਜੈਕਟ ਲਓ ਜਿਹ 'ਚ ਤੁਹਾਡੇ ਪੈਸੇ ਬਣਨੇ ਆ, ਜਿਹ 'ਚ ਮਨੀ ਬਣਨਾ। ਆਪਾਂ ਦੇਖਿਆ ਹੀ ਆ, ਆਪਾਂ ਵੀ ਉਹਨਾਂ 'ਚੋਂ ਇੱਕ ਆ। ਸੋ ਪਰ ਲੇਟਰ ਔਨ ਲਾਈਫ ਦੇ ਵਿੱਚ ਉਹ ਬੰਦੇ ਸੋਚ ਲੈਂਦੇ ਵੀ ਨਹੀਂ, ਮਨੀ ਵੀ ਸਾਰਾ ਕੁਛ ਹੈ ਨਹੀਂ, ਹੈ ਨਾ। ਸੋ ਇਸੇ ਕਰਕੇ ਜਿਹੜੇ ਜਕਾਰਾ ਵਾਲੇ ਆ ਉਹ ਬੱਚਿਆਂ ਨੂੰ ਉਸੇ ਹਿਸਾਬ ਦੇ ਨਾਲ ਟ੍ਰੇਨ ਕਰਦੇ ਜਿੱਥੇ ਜਿੱਥੇ ਉਹਨਾਂ ਦਾ ਇੰਟਰਸਟ ਆ, ਜਿੱਥੇ ਆਪਾਂ ਦੇਖੇ ਆ ਇਹਨਾਂ। ਸੋ ਬੇਸਿਕਲੀ ਉਹਨਾਂ ਨੂੰ ਇਨਕਰੇਜ ਕਰਦੇ ਆ ਵੀ ਤੁਸੀਂ ਆਪਣੇ ਪੈਸ਼ਨ ਦੇ ਵੱਲ ਨੂੰ ਜਿਹੜਾ ਤੁਸੀਂ ਜਾਓ, ਤੇ ਨਾਲੇ ਵੀ ਡੋਟ ਬੀ ਓਵਰਵੈਲਮਡ, ਡਰੋ ਨਾ ਵੀ ਇਹ ਬਹੁਤ ਜ਼ਿਆਦਾ ਕਿਤੇ ਕੰਮ ਹੈਗਾ ਆ, ਵੀ ਜੇ ਬਾਕੀ ਕਰ ਰਹੇ ਆ ਤੁਸੀਂ ਵੀ ਕਰ ਸਕਦੇ ਹੋ ਬੇਸਿਕਲੀ। ਸੋ ਉਹ ਕਈ ਵਾਰੀ ਮਾਪੇ ਡਰ ਜਾਂਦੇ, ਕਈ ਵਾਰੀ ਪੇਰੈਂਟਸ ਡਰ ਜਾਂਦੇ, ਕਈ ਵਾਰੀ ਬੱਚੇ ਡਰ ਜਾਂਦੇ ਆ। ਸੋ ਸਾਰੇ ਜਾਣੇ ਮਿਲ ਜੁਲ ਕੇ ਇਸ ਪਾਸੇ ਵੱਲ ਨੂੰ ਵਧੋ। ਇਹ ਆਪਣੀ ਪੂੰਜੀ ਆ ਇੱਥੇ, ਸਾਰੇ ਜਾਣੇ ਇਹ ਬੱਚੇ, ਤੇ ਇਹਨਾਂ ਦੇ ਭਵਿੱਖ ਦੇ ਲਈ ਜੇ ਇਹਨਾਂ ਦਾ ਭਵਿੱਖ ਸਵਾਰਾਂਗੇ ਤੇ ਆਪਣੀ ਕਮਿਊਨਿਟੀ ਦਾ ਭਵਿੱਖ ਨਾਲ ਦੇ ਨਾਲ ਜਿਹੜਾ ਉਹ ਸਵਰ ਜਾਊਗਾ ਜੀ। ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ। ਕੁਛ ਕੁ ਹੋਰ ਖਬਰਾਂ ਜਿਹੜੀਆਂ ਸਾਂਝੀਆਂ ਕਰਨੀਆਂ। ਇੱਕ ਪਿੱਛੇ ਜਿਹੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਨਵੀਂ ਫੇਰ ਖਬਰ ਆਈ ਆ ਵੀ ਬਲੱਡ ਪ੍ਰੈਸ਼ਰ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਕੁਛ ਕੁ ਰੀਕਾਲ ਕੀਤੀਆਂ ਗਈਆਂ ਹੈਗੀਆਂ। ਪ੍ਰਿੰਸਟਨ ਫਾਰਮਾਸਿਊਟੀਕਲ ਕੰਪਨੀ ਜਿਹੜੀ ਆ ਉਹਨਾਂ ਨੇ ਅਨਾਊਂਸ ਕੀਤਾ ਆ ਏਰਵੈਸਰਟਨ ਟੈਬਲੇਟਸ ਤੇ ਹੋਰ 7 ਲੋਟਸ ਹੈਗੇ ਆ HCTZ ਟੈਬਲੇਟਸ ਦੇ। ਉਹ ਕਹਿੰਦੇ ਭਈ ਉਹ ਦਵਾਈ ਲੈਣ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਕੈਂਸਰ ਹੋ ਸਕਦਾ, ਉਹ ਕੈਂਸਰ ਕਾਜ਼ਿੰਗ ਮਟੀਰੀਅਲ ਉਹਨਾਂ ਦੇ ਵਿੱਚ ਹੈਗਾ ਆ। ਸੋ ਪਲੀਜ਼ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਤੁਹਾਨੂੰ ਕਿਸੇ ਨੂੰ ਵੀ ਕੋਈ ਬਲੱਡ ਪ੍ਰੈਸ਼ਰ ਦੀ ਜਿਹੜਾ ਮੈਡੀਕੇਸ਼ਨ ਲੈ ਰਿਹਾ, ਉਹ ਆਪਣੇ ਡਾਕਟਰ ਦੇ ਨਾਲ ਉਹ ਦਵਾਈ ਡਿਸਕਸ ਕਰ ਲਓ ਵੀ ਉਹਨਾਂ ਦੇ ਵਿੱਚ ਤਾਂ ਨਹੀਂ ਜਿਹੜੀਆਂ ਰੀਕਾਲ ਕੀਤੀਆਂ ਗਈਆਂ ਹੈਗੀਆਂ। ਕਿਉਂਕਿ ਬਾਅਦ ਖਤਰੇ ਵਾਲੀ ਜਿਹੜੀ ਹੈ ਬਹੁਤ ਗੱਲ ਆ, ਤੇ ਕੈਂਸਰ ਦਾ ਤਾਂ ਨਾ ਹੀ ਇੰਨਾ ਭਿਆਨਕ ਆ, ਤੇ ਰੱਬ ਨਾ ਕਰੇ ਜਿਹੜਾ ਕਿਸੇ ਨੂੰ ਇਸ ਚੀਜ਼ ਵੱਲ ਨੂੰ ਉਹ ਹੋਵੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ ਚਾਈਨਾ ਦੇ ਨਾਲ ਹੀ ਸੰਬੰਧਿਤ ਆ। ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਦੀ ਚਾਈਨਾ ਦੇ ਨਾਲ ਜਿਹੜੀ ਉਹ ਡੀਲ ਬਣ ਰਹੀ ਆ। ਉੱਧਰ ਜਿਹੜੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਕੁੜੀ ਆ ਇਵਾਂਕਾ ਟਰੰਪ, ਉਹ ਲਗਾਤਾਰ ਚਾਈਨਾ ਦੇ ਵਿੱਚ ਉਸ ਨੂੰ ਵੱਖ-ਵੱਖ ਚੀਜ਼ਾਂ ਦੇ ਜਿਹੜੇ ਟ੍ਰੇਡਮਾਰਕਸ ਜਿਹੜੇ ਉਹ ਮਿਲਦੇ ਜਾ ਰਹੇ ਨੇ। ਰੀਸੈਂਟਲੀ ਇਵਾਂਕਾ ਟਰੰਪ ਦੀ ਜਿਹੜੀ ਕੰਪਨੀ ਆ ਉਸ ਨੂੰ ਜਿਹੜੀ ਚਾਈਨੀਜ਼ ਸਰਕਾਰ ਆ ਉਸਨੇ 5 ਹੋਰ ਟ੍ਰੇਡਮਾਰਕ ਇਸ ਮਹੀਨੇ ਦੇ ਵਿੱਚ ਜਿਹੜੇ ਆ ਉਹ ਦੇ ਦਿੱਤੇ ਨੇ। ਉੱਧਰ ਉਹਨਾਂ ਦਾ ਇਵਾਂਕਾ ਟਰੰਪ ਦਾ ਪਿਓ ਡੋਨਲਡ ਟਰੰਪ, ਉਹ ਅਮਰੀਕਾ ਜਿਹੜਾ ਚਾਈਨਾ ਦੇ ਨਾਲ ਟ੍ਰੇਡ ਡੀਲ ਜਿਹੜੀ ਆ ਨੈਗੋਸੀਏਸ਼ਨ ਕਰ ਰਿਹਾ ਆ, ਤੇ ਉੱਧਰ ਜਿਹੜੇ ਇਵਾਂਕਾ ਟਰੰਪ ਨੂੰ ਨਾਲ ਦੇ ਨਾਲ ਜਿਹੜੀਆਂ ਟ੍ਰੇਡ ਦੇ ਜਿਹੜੇ ਟ੍ਰੇਡਮਾਰਕਸ ਜਿਹੜੇ ਉੱਧਰ ਮਿਲ ਰਹੇ ਨੇ। ਸੋ ਇਹ ਸਮਝ ਨਹੀਂ ਆ ਰਹੀ ਵੀ ਉੱਧਰ ਕੀ ਹੋ ਰਿਹਾ। ਸੋ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਤੇ ਹੈਗੇ ਆ ਬਾਏ ਅਮਰੀਕਨ ਮੇਕ ਅਮਰੀਕਨ, ਕਹਿੰਦੇ ਉਹਨਾਂ ਨੇ ਆਪਣੀ ਅਜੇ ਤੱਕ ਇੱਕ ਵੀ ਜਿਹੜੀ ਕੰਪਨੀ ਦਾ ਜਿਹੜੀ ਮੈਨੂਫੈਕਚਰਿੰਗ ਆ ਉਹ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਖੁਦ ਜਿਹੜੇ ਉਹ ਲੈ ਕੇ ਨਹੀਂ ਆਏ। ਦੂਜਿਆਂ ਦੇ ਉੱਤੇ ਉਹ ਪ੍ਰੈਸ਼ਰ ਪਾ ਰਹੇ ਆ ਵੀ ਤੁਸੀਂ ਜਿਹੜੀ ਸਾਰੀ ਮੈਨੂਫੈਕਚਰਿੰਗ ਆ ਉਹ ਅਮਰੀਕਾ ਦੇ ਵਿੱਚ ਜਿਹੜੀ ਉਹ ਲੈ ਕੇ ਆਓ। ਆਪਣੀਆਂ ਜਿਹੜੀਆਂ ਉਹਨਾਂ ਦੀਆਂ ਟਾਈਆਂ ਹੋਰ ਕਈ ਚੀਜ਼ਾਂ ਜਿਹੜੀਆਂ ਬਣਦੀਆਂ ਆ, ਜਿਹੜੀਆਂ ਫੇਲ ਵੀ ਹੋਈਆਂ ਇਹਨਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ, ਉਹ ਵੀ ਸਾਰਾ ਕੁਛ ਜਿਹੜਾ ਉਹ ਬਾਹਰ ਹੀ ਜਿਹੜਾ ਉਹ ਬਣ ਰਿਹਾ ਆ, ਤੇ ਪਹਿਲੋਂ ਬਣਦਾ ਜਿਹੜਾ ਉਹ ਰਿਹਾ ਆ। ਖੁਦ ਜਿਹੜਾ ਆਈ ਥਿੰਕ ਇਹਨਾਂ ਨੂੰ ਦਿਖਾਉਣਾ ਚਾਹੀਦਾ ਆ ਜਾਂ ਉਹਨਾਂ ਦੀ ਕੁੜੀ ਦੀ ਜਾਂ ਉਹਨਾਂ ਦੇ ਪਰਿਵਾਰ ਦੀਆਂ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਫੈਕਟਰੀਆਂ ਜਿਹੜੀਆਂ ਲਾਉਣ, ਤੇ ਆਈ ਥਿੰਕ ਉਹਨਾਂ ਨੂੰ ਦੇਖ ਕੇ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ, ਤੇ ਜਿਹੜੀਆਂ ਕੰਪਨੀਆਂ ਉਹ ਬਾਹਰ ਨੂੰ ਰੁੱਖ ਜਿਹੜੀਆਂ ਉਹ ਨਹੀਂ ਕਰਨਗੀਆਂ। ਖੁਦ ਤਾਂ ਆਪ ਲੇਬਰ ਕਾਸਟ ਸਾਰਾ ਕੁਛ ਜਿਹੜਾ ਉਹ ਬਚਾ ਰਹੇ ਨੇ, ਪਰ ਹੋਰ ਕੰਪਨੀ ਨੂੰ ਜਿਹੜਾ ਉਹ ਨਹੀਂ ਬਚਾਉਣ ਦੇਣਾ ਚਾਹੁੰਦੇ। ਪਰ ਇਨ ਦੀ ਐਂਡ ਫਿਰ ਗੱਲ ਆ ਜਾਂਦੀ ਆ ਵੋਟਾਂ ਦੀ, ਵੀ ਕਿਹੜੀ ਗੱਲ ਕਰਕੇ ਜਿਹੜੀ ਵੋਟਾਂ ਜਿਹੜੀਆਂ ਆਪਾਂ ਹਾਸਲ ਕਰ ਸਕਦੇ ਹਾਂ। ਜੀ ਅਗਲੀ ਖਬਰ ਵੱਲ ਚਲੀਏ, ਉਹ ਵੀ ਚਾਈਨਾ ਦੇ ਨਾਲ ਰਿਲੇਟਡ ਆ, ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਇੱਕ ਡਾਕਟਰ ਨੇ, ਸਾਇੰਟਿਸਟ ਜਿਸ ਦਾ ਨਾਮ ਹੀ ਜਿਆਨ ਕੋਈ ਕਰਕੇ ਦੱਸਿਆ ਗਿਆ ਆ, ਉਸ ਨੇ 2 ਬੇਬੀਜ਼ ਜਿਹੜੀਆਂ ਆ ਲੂਲੂ ਤੇ ਨਾਨਾ, ਜਿਹੜੇ ਉਹ ਕਹਿੰਦੇ ਬੇਬੀਜ਼ ਜੰਮੀਆਂ ਹੈਗੀਆਂ ਜਿਨ੍ਹਾਂ ਦਾ ਜਿਹੜਾ ਜੀਨ ਐਡਿਟ ਕੀਤਾ ਗਿਆ ਆ, ਵੀ ਉਹਨਾਂ ਦੇ ਵਿੱਚ ਜਿਹੜਾ ਸਪੈਸ਼ਲ ਜੀਨ ਕ੍ਰੀਏਟ ਕੀਤਾ ਗਿਆ ਆ। ਸੋ ਜਿਹਦੇ ਨਾਲ ਜਿਹੜਾ ਆ ਇੰਟਰਨੈਸ਼ਨਲ ਆਊਟਰੇਜ ਹੋਇਆ ਸੀ, ਤੇ ਹੁਣ ਜਿਹੜੇ ਆ ਉੱਥੇ ਦੀ ਚਾਈਨਾ ਦੀ ਨੈਸ਼ਨਲ ਹੈਲਥ ਕਮਿਸ਼ਨ ਹੈਗਾ ਆ, ਉਹਨਾਂ ਨੇ ਜਿਹੜਾ ਆ ਇਸ ਡਾਕਟਰ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ। ਇਹਨਾਂ ਬੱਚਿਆਂ ਨੂੰ ਜੀਨ ਬੇਬੀਜ਼ ਕਰਕੇ ਜਾਣਿਆ ਗਿਆ ਆ। ਕਹਿੰਦੇ ਵੀ ਇਹ ਐਥੀਕਲ ਹੈ ਨਹੀਂ, ਕਿਉਂਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਉਹ ਬਹੁਤ ਇਹਦੇ ਅਗੇਂਸਟ ਆਈ ਹੈਗੀ ਆ। ਬਿਲਕੁਲ। ਸੋ ਜੀਨ ਐਡੀਟਿੰਗ ਦੇ ਵਿੱਚ ਇਹ ਹੁੰਦਾ ਵੀ ਜਿਹੜੇ ਕੁਛ ਟ੍ਰੇਟਸ ਹੁੰਦੇ ਆ, ਜਿਹੜੀਆਂ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪੁਸ਼ਤ ਦਰ ਪੁਸ਼ਤ ਜਿਹੜੀਆਂ ਮਿਲਦੀਆਂ ਆ ਰਹੀਆਂ ਆ,
ਉਹਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਉਹ ਆਈਦਰ ਕੱਢ ਦਿੱਤੀਆਂ ਜਾਂਦੀਆਂ ਜਾਂ ਕੁਛ ਐਡ ਜਿਹੜੀਆਂ ਉਸ ਦੇ ਵਿੱਚ ਕਰ ਦਿੱਤੀਆਂ ਜਾਂਦੀਆਂ ਆ। ਸੋ ਉਹ ਜਿਹੜਾ ਇਸ ਟਾਈਮ ਟੋਟਲੀ ਗੈਰ ਕਾਨੂੰਨੀ ਜਿਹੜੀ ਉਹ ਚੀਜ਼ ਹੈਗੀ ਹੈ। ਇਸ ਸਾਇੰਟਿਸਟ ਦੇ ਬਾਰੇ ਇਹ ਵੀ ਹਰਜੋਤ ਸਿੰਘ ਜੀ ਪਤਾ ਲੱਗਾ ਸੀ ਜਦੋਂ ਮਹੀਨਾ ਕੁ ਪਹਿਲਾਂ ਜਿਹੜਾ ਇਸ ਦਾ ਜਿਹੜਾ ਮੇਨ ਰੌਲਾ ਜਦੋਂ ਪਿਆ ਸੀ, ਜਦੋਂ ਇਸਨੇ ਆ ਕੇ ਇੱਕ ਵਰਲਡ ਕਾਨਫਰੰਸ ਦੇ ਵਿੱਚ ਜਾ ਕੇ ਅਨਾਊਂਸ ਕਰ ਦਿੱਤਾ ਵੀ ਮੈਂ ਇੱਦਾਂ 2 ਜਿਹੜੇ ਜੀਨ ਐਡਿਟਡ ਜਿਹੜੇ ਬੇਬੀਜ਼ ਆ ਉਹ ਉਹਨਾਂ ਦੀਆਂ ਜੀਨਸ ਐਡਿਟ ਕੀਤੀਆਂ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਆਊਟਰੇਜ ਹੋਇਆ ਸੀ ਕਿਉਂਕਿ ਨਾ ਇਸਨੇ ਕਹਿੰਦੇ ਕੋਈ ਪੇਪਰ ਜਿਹੜਾ ਪ੍ਰਕਾਸ਼ਿਤ ਕੀਤਾ ਜਿਸ ਨੂੰ ਇਹਦੇ ਪੀਅਰਸ ਜਿਹੜੇ ਹੋਰ ਡਾਕਟਰ ਜਿਹੜਾ ਪੜ੍ਹਦੇ ਜਾਂ ਦੇਖਦੇ ਵੀ ਕੀ ਇਸਨੇ ਕੀਤਾ, ਕੀ ਟਰਾਇਲਸ ਹੋਏ ਆ, ਕੀ ਉਸਦੇ ਨਤੀਜੇ ਆਏ ਆ। ਉਹਨੇ ਸਿੱਧਾ ਡਾਇਰੈਕਟਲੀ ਜਿਹੜਾ ਇੱਕ ਹਿਸਾਬ ਦੇ ਨਾਲ ਹਿਊਮਨਸ ਦੇ ਉੱਤੇ ਜਿਹੜੇ ਜੀਨ ਐਡੀਟਿੰਗ ਦਾ ਜਿਹੜਾ ਉਹ ਕੰਮ ਉਹ ਕਰ ਦਿੱਤਾ ਆ। ਅਤੇ ਸਾਰੇ ਲੋਕ ਕਹਿੰਦੇ ਵੀ ਜੇ ਜੀਨ ਐਡੀਟਿੰਗ ਵਾਲਾ ਕੰਮ ਜੇ ਕਿਤੇ ਤੁਰ ਪਿਆ ਤਾਂ ਜੋ ਚੀਜ਼ਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਪੁਸ਼ਤ ਜਿਹੜੀਆਂ ਚੱਲਦੀਆਂ ਆ ਰਹੀਆਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਲੋਪ ਜਿਹੜੀਆਂ ਹੋ ਜਾਣਗੀਆਂ। ਉਹੀ ਲੋਕ ਜਿਹੜੇ ਗਾਂ ਬੇਬੀਜ਼ ਵੀ ਜਿਹੜਾ ਕੋਈ ਕਰਵਾਊਗਾ ਜਾਂ ਜਿਹੜਾ ਉਹ ਕਰਨਾ ਚਾਹੂਗਾ ਉਹ ਵੀ ਉਹ ਕਹਿਣਗੇ ਅੱਛਾ ਇਹ ਚਾਹ ਹੋਵੇ, ਉਹਦੀਆਂ ਅੱਖਾਂ ਨੀਲੀਆਂ ਹੋਣ, ਨੱਕ ਇੱਦਾਂ ਦਾ ਹੋਵੇ, ਬਾਹਾਂ ਇੱਦਾਂ ਹੋਣ, ਇਹ ਹੋਣ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਉਸ ਪਾਸੇ ਵੱਲ ਨੂੰ ਜਿਹੜਾ ਕੰਮ ਆ ਉਹ ਵੱਧ ਜਾਊਗਾ। ਸੋ ਬੰਦੇ ਇੱਕ ਹਿਸਾਬ ਦੇ ਨਾਲ ਜੰਮਣ ਤੋਂ ਪਹਿਲਾਂ ਇੱਕ ਬਿਊਟੀ ਪਾਰਲਰ ਵਾਲਾ ਜਿਹੜੀ ਗੱਲ ਆ ਉਸ ਹਿਸਾਬ ਨਾਲ ਹੋ ਕੇ ਆਉਣਗੇ, ਜੋ ਕਿ ਇੱਕ ਮਨੁੱਖਤਾ ਦੇ ਲਈ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਬਣ ਜਾਂਦੀ ਆ। ਜੀ ਅਗਲੀ ਖਬਰ ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ ਤਾਲਿਬਾਨ ਆ ਉਹਨਾਂ ਨੇ ਉੱਥੇ ਦੇ ਇੱਕ ਬੇਸ ਦੇ ਉੱਤੇ ਅਟੈਕ ਕੀਤਾ ਜਿਹਦੇ ਨਾਲ 128 ਜਿਹੜੇ ਆ ਅਫਗਾਨਿਸਤਾਨ ਦੇ ਜਿਹੜੇ ਸਿਕਿਉਰਿਟੀ ਫੋਰਸਿਸ ਆ ਉਹ ਮਾਰੇ ਗਏ। ਬੰਬ ਦੇ ਨਾਲ ਅਟੈਕ ਕੀਤਾ ਗਿਆ। ਕਹਿੰਦੇ ਸਭ ਤੋਂ ਵੱਡਾ ਅਟੈਕ ਸੀਗਾ। US ਜਿਹੜਾ ਆ ਆਲਰੇਡੀ ਉੱਥੋਂ ਪੁੱਲ ਕਰਨਾ USA ਨੇ ਸ਼ੁਰੂ ਕੀਤਾ ਹੈ, ਆਪਣੀਆਂ ਫੋਰਸਿਸ ਘਟਾਈਆਂ ਹੈਗੀਆਂ ਆ। ਅਤੇ ਜੇ ਕਹਿੰਦੇ ਦੱਸਦੇ ਜਾਈਏ ਪਿਛਲੇ 3 ਸਾਲਾਂ ਦੇ ਵਿੱਚ ਅਫਗਾਨਿਸਤਾਨ 'ਚ 28,000 ਜਿਹੜੇ ਆ ਉੱਥੇ ਦੇ ਪੁਲਿਸ ਆਫਿਸਰ ਮਾਰੇ ਗਏ ਆ। ਦੇਖੋ 28,000 ਪੁਲਿਸ ਆਫਿਸਰ ਜਿਹੜੇ ਆ ਅਫਗਾਨਿਸਤਾਨ 'ਚ ਮਾਰੀ ਗਏ ਆ। ਉਹਨਾਂ ਹੀ ਆਪਣੇ ਲੋਕ ਜਿਹੜੇ ਉੱਥੇ ਦੇ ਤਾਲਿਬਾਨ ਹੈਗੇ ਆਪਣਿਆਂ ਵੱਲੋਂ। ਸੋ ਮੁਸਲਮਾਨਾਂ ਨੂੰ ਹੀ ਮਾਰ ਰਹੇ ਹੈਗੇ ਆ ਉੱਥੇ। ਸੋ ਬੜਾ ਜਿਹੜਾ ਤਰਾਸਦੀ ਵਾਲਾ ਮਾਹੌਲ ਹੈਗਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਫਗਾਨਿਸਤਾਨ 'ਚ ਲੋਕ ਮਾਰੇ ਜਾ ਚੁੱਕੇ ਆ 9/11 ਤੋਂ ਬਾਅਦ, ਜਦ ਦੀ ਜਿਹੜੀ US ਦੀ ਇੰਟਰਵੈਂਸ਼ਨ ਉੱਥੇ ਹੋਈ ਆ। ਜੀ ਬਿਲਕੁਲ। ਜਾਂਦੇ ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਜਿਹੜੇ ਡਿਪਟੀ ਸੀਗੇ ਇੱਕ ਇਲਾਕੇ ਦੇ ਵਿੱਚ, ਉਹਨਾਂ ਨੂੰ ਕਹਿੰਦੇ 4 ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਇੱਕ ਓਰੇਗਨ ਦੇ ਰੂਰਲ ਇਲਾਕੇ ਦੇ ਵਿੱਚ। ਕਹਿੰਦੇ ਵੀ ਇੱਕ ਬੰਦੇ ਨੇ ਉੱਥੇ ਆਪਣੇ ਪਰਿਵਾਰ ਨੂੰ ਜਿਹੜਾ ਇੱਦਾਂ ਮਾਰ ਦਿੱਤਾ ਅਤੇ ਕਹਿੰਦੇ ਵੀ ਸ਼ੈਰਿਫਸ ਨੇ ਇਨ ਦੀ ਐਂਡ ਉਸ ਬੰਦੇ ਨੂੰ ਜਿਹੜਾ ਆ 42 ਸਾਲਾਂ ਦੇ ਜਾਰਜਰੀ ਗਾਗੋ ਨਾਂ ਦੇ ਬੰਦੇ ਨੂੰ ਜਿਹੜਾ ਉਹ ਮਾਰ ਦਿੱਤਾ ਜਦ ਉਹ ਇੱਕ ਹੋਰ ਕੁੜੀ ਨੂੰ ਮਾਰਨ ਦੇ ਵੱਲ ਵੱਧ ਰਿਹਾ ਸੀਗਾ। ਸੋ ਉਸ ਨੇ ਆਪਣੀ ਗਰਲਫਰੈਂਡ, ਉਸ ਦੀ ਇੱਕ ਇਨਫੈਂਟ ਡਾਟਰ ਜਿਹੜਾ ਆ ਉਹ ਅਤੇ ਆਪਣੇ ਜਿਹੜੇ ਪੇਰੈਂਟਸ ਆ ਉਸ ਨੂੰ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਆ ਉਹ ਕਰ ਦਿੱਤੀ ਸੀਗੀ। ਸੋ ਇਹ ਗੋਲੀ ਨਹੀਂ ਸੀ ਮਾਰੀ, ਕਹਿੰਦੇ ਉਸ ਨੂੰ ਜਿਹੜਾ ਆ ਉਹ ਮਾਰ ਦਿੱਤਾ ਸੀਗਾ ਰੈਚਟ ਹੈਮਰ ਦੇ ਨਾਲ। ਸੋ ਸਿਰ ਭੰਨ ਕੇ ਜਿਹੜਾ ਉਸਨੇ ਬੜਾ ਬਰੂਟਲੀ ਜਿਹੜਾ ਆ ਦਿਲ ਕੰਬਾਊ ਤਰੀਕੇ ਦੇ ਨਾਲ ਜਿਹੜਾ ਉਹ ਮਾਰਿਆ। ਬਹੁਤ ਮਾੜੀ ਜਿਹੜੀ ਹੋਈ ਆ। 9 ਮਹੀਨੇ ਦੀ ਇੱਕ ਬੱਚੀ ਸੀ, 31 ਸਾਲਾਂ ਦੀ ਉਸਦੀ ਗਰਲਫਰੈਂਡ, 64 ਅਤੇ 66 ਸਾਲ ਦੇ ਉਹਦੇ ਮਾਪੇ ਆ। ਉਸ ਨੂੰ ਇਸ ਬੰਦੇ ਨੇ ਮਾਰਿਆ ਜਦ ਉਹ ਇੱਕ ਹੋਰ ਬੱਚੀ ਨੂੰ ਮਾਰਨ ਵੱਲ ਨੂੰ ਵੱਧ ਰਿਹਾ ਸੀ। ਉਸ ਤੋਂ ਪਹਿਲਾਂ ਡਿਪਟੀਜ਼ ਨੇ ਉਸ ਨੂੰ ਜਿਹੜਾ ਆ ਉਹ ਗੋਲੀ ਮਾਰ ਕੇ ਉਸ ਨੂੰ ਮਾਰ ਮੁਕਾਇਆ। ਬਹੁਤ ਦੇਖੋ ਘਿਨਾਉਣਾ ਕੰਮ ਜਿਹੜਾ ਇਸ ਬੰਦੇ ਨੇ ਕੀਤਾ ਜੀ। ਸੋ ਬਿਲਕੁਲ ਜਾਂਦੇ ਇੱਕ ਵਾਰੀ ਫਿਰ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਆ ਪੂਰੇ USA ਦੇ ਵਿੱਚ। ਅੱਜ ਜਿਹੜੇ ਆ ਸਕੂਲ, ਕਾਲਜਸ, ਗਵਰਨਮੈਂਟ ਦੇ ਆਫਿਸਿਸ ਬਹੁਤ ਸਾਰੇ ਬੰਦ ਹੈਗੇ ਆ, ਪਰ ਪ੍ਰਾਈਵੇਟ ਇੰਸਟੀਟਿਊਸ਼ਨਸ ਕਾਫੀ ਖੁੱਲ੍ਹੀਆਂ ਹੈਗੀਆਂ। ਸੋ ਜਿਹੜੇ ਏਰੀਏ 'ਚ ਵੀ ਰਹਿੰਦੇ ਆ, ਪਲੀਜ਼ ਜੇ ਕੋਈ ਫੰਕਸ਼ਨ ਤੁਹਾਡੇ ਸਿਟੀ 'ਚ ਹੋ ਰਿਹਾ, ਆਪਣੇ ਸਿੱਖ ਜਿਹੜੇ ਆ ਉਹਨਾਂ ਨੂੰ ਜ਼ਰੂਰ ਉੱਥੇ ਜਾ ਕੇ ਪਾਰਟੀਸਪੇਟ ਕਰਨਾ ਚਾਹੀਦਾ ਆ। ਫਰਿਜ਼ਨੋ 'ਚ 3-4 ਫੰਕਸ਼ਨ ਹੋਣੇ ਸੀ, ਹਜੇ ਇੱਕ ਫੰਕਸ਼ਨ 11 ਵਜੇ ਹੋਣਾ ਆ ਵੈਟਰਨਸ ਮੈਮੋਰੀਅਲ ਆਡੀਟੋਰੀਅਮ ਦੇ ਵਿੱਚ, ਜਿਹੜਾ 2425 ਫਰਿਜ਼ਨੋ ਸਟਰੀਟ 'ਤੇ ਆ। ਅਤੇ ਉੱਥੇ ਜਿਹੜੇ ਗੈਸਟ ਸਪੀਕਰ ਹੈਗੇ ਆ ਪ੍ਰੈਜ਼ੀਡੈਂਟ ਫਰਿਜ਼ਨੋ ਪੈਸੀਫਿਕ ਯੂਨੀਵਰਸਿਟੀ ਦੇ ਡਾਕਟਰ ਜੋਸਫ ਜੋਨਸ ਬੋਲਣਗੇ। ਸੋ ਇਸੇ ਤਰ੍ਹਾਂ ਸਾਰੇ ਟਾਊਨਾਂ 'ਚ ਹੋਣਾ ਆ, ਸ਼ਹਿਰਾਂ 'ਚ। ਜੇ ਤੁਹਾਡੇ ਏਰੀਏ 'ਚ ਕਿਤੇ ਵੀ ਹੋ ਰਿਹਾ ਆ ਤਾਂ ਜ਼ਰੂਰ, ਜੇ 2, 4, 5, 10 ਆਪਣੇ ਪੰਜਾਬੀ ਭੈਣ ਭਰਾ ਜਾ ਸਕਦੇ, ਜ਼ਰੂਰ ਉੱਥੇ ਜਾਣਾ ਚਾਹੀਦਾ ਹੈਗਾ। ਜੀ ਸਮਾਂ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM